ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਵੇਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 8 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਦੋ ਜਿਹੜੇ ਮੇਨ ਇਸ਼ੂ ਹੈਗੇ ਆ, ਇੱਕ ਸਟਿਮੂਲਸ ਪੈਕੇਜ ਨੂੰ ਲੈ ਕੇ ਤੇ ਇੱਕ ਟਰੰਪ ਇੰਪੀਚਮੈਂਟ ਨੂੰ ਲੈ ਕੇ, ਜਿਹੜੇ ਲਾ ਮੇਕਰਸ ਹੈਗੇ ਆ ਪੂਰੀ ਤਰ੍ਹਾਂ ਡਿਵਾਈਡ ਹੈਗੇ ਆ। ਸਟਿਮੂਲਸ ਪੈਕੇਜ ਤਾਂ ਲੱਗਦਾ ਆ ਵੀ ਮੈਜੋਰਟੀ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਦੇ ਹਾਂ ਤੋਂ ਬਾਅਦ ਮੈਨੂੰ ਲੱਗਦਾ ਪਾਸ ਹੋ ਜਾਊਗਾ ਹੋਪਫੁਲੀ ਦਿਸ ਵੀਕ। ਤੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟਰਾਇਲ ਆ ਉਹ ਕੱਲ੍ਹ ਤੋਂ ਜਿਹੜਾ ਚੱਲਣਾ ਹੈਗਾ, ਉਹਦੇ ਵਿੱਚ ਵੀ ਜਿਹੜੇ ਸੈਨੇਟ ਆ ਉਹ ਡਿਵਾਈਡਡ ਹੈਗੀ ਆ। ਸੋ ਅਲਟੀਮੇਟਲੀ ਜੇ ਦੇਖਿਆ ਜਾਵੇ, ਕਈ ਲੋਕ ਕਹਿ ਰਹੇ ਆ ਵੀ ਜਿਹੜਾ ਇੰਪੀਚਮੈਂਟ ਆ ਰਹਿ ਚੁੱਕੇ ਪ੍ਰੈਜ਼ੀਡੈਂਟ ਦਾ ਨਹੀਂ ਹੋ ਸਕਦਾ, ਅਤੇ ਕੁਛ ਕਹਿ ਰਹੇ ਆ ਵੀ ਇਹ ਹੋ ਸਕਦਾ ਆ। ਅਤੇ ਮੇਨ ਮੁੱਦਾ ਇਹਦਾ ਇਹੀ ਲੱਗਦਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ, ਜੇ ਉਹਨਾਂ ਦੇ ਉੱਤੇ ਇੰਪੀਚਮੈਂਟ ਤਾਂ ਕਹਿੰਦੇ ਲੱਗਦੀ ਨਹੀਂ, ਕਿਉਂਕਿ ਲੱਗਦਾ ਨਹੀਂ 17 ਜਿਹੜੇ ਰਿਪਬਲਿਕਨਸ ਆ ਉਹ ਡੈਮੋਕਰੇਟ ਦੇ ਹੱਕ ਵਿੱਚ ਆਊਗੇ ਇੰਪੀਚ ਕਰਨ ਲਈ, ਵੀ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਆ ਕੋਈ ਐਗਰੀਮੈਂਟ ਹੋ ਸਕੇ, ਜਾਂ ਵੀ ਉਹ 2024 ਵਾਲੀਆਂ ਇਲੈਕਸ਼ਨਾਂ ਨਾ ਲੜ ਸਕਣ। ਜੀ ਸੋ ਕੱਲ੍ਹ ਤੋਂ ਇੰਪੀਚਮੈਂਟ ਟਰਾਇਲ ਜਿਹੜਾ ਆ ਉਹ ਸ਼ੁਰੂ ਹੋਣਾ ਆ। ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦਾ ਇੰਪੀਚਮੈਂਟ ਇਹਨਾਂ ਦੀ ਉਦੋਂ ਹੋਈ ਸੀਗੀ ਜਦੋਂ ਉਹ ਰਾਸ਼ਟਰਪਤੀ ਹੋਈ ਸੀਗੇ, ਅਖੀਰਲੇ ਜਿਹੜੇ ਉਹ ਦਿਨਾਂ ਦੇ ਵਿੱਚ। ਸੋ ਟਰਾਇਲ ਜਿਹੜਾ ਹੈ ਉਹ ਹੁਣ ਰਨ ਹੋਵੇਗਾ, ਅਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹਦੇ ਵਿੱਚ ਇਹਨਾਂ ਨੂੰ ਸਾਥ ਮਿਲਦਾ ਆ ਜਾਂ ਨਹੀਂ। ਇਹ ਜਿਹੜੇ ਹਾਊਸ ਦੇ ਦੁਆਰਾ ਡੈਮੋਕ੍ਰੇਟ ਪਾਰਟੀ ਵੱਲੋਂ ਇਹਨਾਂ ਨੇ ਇੰਪੀਚਮੈਂਟ ਦੇ ਮੈਨੇਜਰਸ ਜਿਹੜੇ ਰੱਖੇ ਆ, ਉਹਨਾਂ ਨੇ ਇਹ ਇਸ਼ਾਰਾ ਜਿਹੜਾ ਉਹ ਕੀਤਾ ਆ ਵੀ ਇਹ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਇਸ ਦੇ ਵਿੱਚ ਮੁੜ ਦੁਬਾਰਾ ਜਿਹੜਾ ਉਹ ਪੇਸ਼ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ 2 ਮਹੀਨੇ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਝੂਠ ਜਿਹੜਾ ਉਹ ਬੋਲਦੇ ਰਹੇ ਟਰੰਪ ਹੋਣੀ, ਅਤੇ ਉਹ ਝੂਠ ਅਖੀਰ ਦੇ ਵਿੱਚ ਹਿੰਸਾ ਤੱਕ ਕਿੱਦਾਂ ਤਬਦੀਲ ਹੋਇਆ। ਉਹ ਇਹ ਜਿਹੜਾ ਰਸਤਾ ਆ ਇੰਪੀਚਮੈਂਟ ਦੇ ਵਿੱਚ ਕਨਵਿਕਟ ਕਰਨ ਦੇ ਲਈ ਜਿਹੜਾ ਉਹ ਅਪਣਾਉਣਗੇ। ਅਤੇ ਦੂਜੇ ਪਾਸੇ ਹੁਣ ਦੇਖਦੇ ਹਾਂ ਵੀ ਟਰੰਪ ਹੋਣਾ ਦੇ ਜਿਹੜੇ ਲਾਇਰ ਆ ਉਹ ਕਿੱਦਾਂ ਜਿਹੜਾ ਉਹ ਅੱਗੇ ਇਸ ਚੀਜ਼ ਨੂੰ ਡਿਫੈਂਡ ਜਿਹੜਾ ਉਹ ਕਰਦੇ ਨੇ ਟਰੰਪ ਹੋਣਾ ਨੂੰ, ਕੀ ਜਿਹੜੇ ਉਹ ਆਪਣੇ ਵੱਲੋਂ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਨਗੇ। ਕਹਿੰਦੇ ਵੀ ਸਿਰਫ ਉਸੇ ਦਿਨ ਦੀਆਂ ਜਿਹੜੀਆਂ ਰੈਲੀ ਹੋਈ ਆ ਉਸ ਦੇ ਉੱਤੇ ਨਹੀਂ, ਉਸ ਤੋਂ ਪਹਿਲੋਂ ਦੇ ਦਿਨਾਂ ਦੇ ਉੱਤੇ ਵੀ ਜਿਹੜੇ ਡੈਮੋਕ੍ਰੇਟ ਇੰਪੀਚਮੈਂਟ ਮੈਨੇਜਰ ਆ ਉਹ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਆ ਉਹ ਰੱਖਣਗੇ, ਉਸ ਨੂੰ ਉਭਾਰ ਕੇ ਦੱਸਣਗੇ। ਕੱਲ੍ਹ ਇੱਕ ਕੰਜ਼ਰਵੇਟਿਵ ਲਾਇਰ ਵੀ ਜਿਹੜੇ ਆ ਉਹ ਟਰੰਪ ਹੋਣਾ ਦੀ ਕਨਵਿਕਸ਼ਨ ਦੇ ਲਈ ਜਿਹੜਾ ਉਹ ਮੋਹਰੇ ਆਇਆ ਸੀ। ਕਾਫੀ ਜਿਹੜੇ ਇਸ ਤਰੀਕੇ ਦੇ ਨਾਲ ਹੈਗੇ ਨੇ, ਪਰ ਜਿੱਦਾਂ ਆਪਾਂ ਪਹਿਲੋਂ ਦੇਖਿਆ ਹੀ ਆ ਵੀ ਇਹ ਇੰਪੀਚਮੈਂਟ ਨਾ ਹੋਵੇ, ਇਸ ਚੀਜ਼ ਦੇ ਲਈ ਜਿਹੜਾ ਆ ਉਹ ਤਕਰੀਬਨ ਸਾਰੇ ਰਿਪਬਲਿਕਨਸ ਨੇ ਵੋਟ ਪਾਈ ਸੀ ਵੀ ਇੰਪੀਚਮੈਂਟ ਟਰਾਇਲ ਜਿਹੜਾ ਉਹ ਨਹੀਂ ਚੱਲਣਾ ਚਾਹੀਦਾ। ਸੋ ਕਾਫੀ ਜਿਹੜਾ ਇਸ ਦੇ ਉੱਤੇ ਡਿਵੀਜ਼ਨ ਹੈਗਾ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀਗੇ ਸਟਿਮੂਲਸ ਜਿਹੜਾ ਪੈਕੇਜ ਆ, ਬਿੱਲ ਆ, ਉਸ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਵੋਟ ਆ ਉਸ ਦਾ ਜਿਹੜਾ ਹੁਣ ਰਾਈਟ ਨਾਓ ਖਤਰਾ ਜਿਹੜਾ ਉਹ ਬਣਿਆ ਪਿਆ ਆ। ਰੀਜ਼ਨ ਉਸ ਦੇ ਵਿੱਚ ਇਹ ਆ
ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਕਹਿ ਰਹੇ ਆ ਵੀ ਮੈਂ ਜਿਹੜੀ ਸੈਲਰੀ ਆ ਜਾਂ ਇਨਕਮ ਆ ਉਸ ਦੇ ਉੱਤੇ ਜਿਹੜਾ ਵਿਚਾਰ ਆ ਉਹ ਕਰ ਸਕਦੇ ਆ। ਜਿਹੜੇ ਪ੍ਰੋਗਰੈਸਿਵ ਆ ਉਹ ਕਹਿ ਰਹੇ ਆ ਵੀ ਇਹ ਚੀਜ਼ ਜਿਹੜੀ ਕਰਨੀ ਉਹ ਤੁਹਾਡੇ ਲਈ ਇੱਕ ਚੀਜ਼ ਮਾੜੀ ਹੋਊਗੀ। ਕਹਿੰਦੇ ਵੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਤਾਂ 75,000 ਵਾਲੇ ਜਾਂ ਉਸ ਤੋਂ ਘੱਟ ਵਾਲਿਆਂ ਨੂੰ ਜਿਹੜੀ ਆ ਉਹ ਸਹਾਇਤਾ ਮਿਲੂਗੀ ਅਤੇ ਤੁਸੀਂ 50,000 ਵਾਲਿਆਂ ਤੋਂ ਜਾਂ ਉਸ ਤੋਂ ਘੱਟ ਵਾਲਿਆਂ ਨੂੰ ਜਿਹੜੀ ਸਹਾਇਤਾ ਹੈ ਉਹ ਦੇਣੀ ਚਾਹੁੰਦੇ ਆ ਅਤੇ ਤੁਸੀਂ ਆਪਣੇ ਜਿਹੜੇ ਸਮਰਥਕਾਂ ਨੂੰ ਕੀ ਮੂੰਹ ਜਿਹੜਾ ਉਹ ਦਿਖਾਓਗੇ। ਸੋ ਕਹਿੰਦੇ ਵੀ ਇਹ ਘੱਟ ਹੀ ਦੇਖਿਆ ਗਿਆ। ਡੈਮੋਕ੍ਰੇਟ ਆਪਸ ਦੇ ਵਿੱਚ ਹੀ ਜਿਹੜਾ ਇਸ ਟਾਈਮ ਉਹ ਉਲਝ ਰਹੇ ਨੇ ਇਸ ਪੂਰੇ ਬਿੱਲ ਨੂੰ ਲੈ ਕੇ। ਉੱਧਰ GOP ਦੇ ਜਿਹੜੇ ਸੈਨੇਟਰ ਬਿਲ ਕੈਸਿਡੀ ਆ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੇ ਉੱਤੇ ਇਹ ਗੱਲ ਜਿਹੜੀ ਉਹ ਕਹੀ, ਕਹਿੰਦੇ ਵੀ ਉਹ ਲੱਗਦਾ ਨਹੀਂ ਆ ਵੀ ਉਹ ਦੇ ਡੋਂਟ ਕੇਅਰ ਇਫ ਦੇ ਹੈਵ ਟੂ ਵਰਕ ਵਿਦ ਅਸ, ਵੀ ਉਹ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਆ, ਉਸ ਦੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਪਰਵਾਹ ਨਹੀਂ ਹੈਗੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਅੱਗੇ ਕੀ ਬਣੂਗਾ, ਕਿਉਂਕਿ ਬਾਈ ਪਾਰਟੀਜ਼ਨ ਦਾ ਤਾਂ ਹੋਕਾ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਬਾਈਡਨ ਉਹ ਦੇ ਰਹੇ ਨੇ, ਪਰ ਇਸ ਮਾਮਲੇ ਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਬਣ ਸਕੂਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਰਹੂਗੀ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਤਾਂ ਹੈਗੇ ਆ ਵੀ ਮੈਂ ਇਸ ਬਿੱਲ ਨੂੰ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਪਾਸ ਕਰਾਉਣਾ ਚਾਹੁੰਦਾ ਆ। ਸੋ ਇਸੇ ਲਈ ਉਹ ਨੈਗੋਸ਼ੀਏਟ ਜਿਹੜੇ ਆ ਜਿਹੜੀ ਇਨਕਮ ਆ ਉਸ ਲੈਵਲ ਨੂੰ ਜਿਹੜਾ ਉਹ ਕਰਨਾ ਚਾਹੁੰਦੇ ਨੇ। ਪਰ ਇਹ ਹੁਣ ਦੇਖਣਾ ਹੋਊਗਾ ਵੀ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਪ੍ਰੋਗਰੈਸਿਵ ਕਾਕਸ ਕਹਿ ਲਓ ਜਾਂ ਉਹ ਜਿਹੜਾ ਧੜਾ ਆ ਉਸ ਦੇ ਪ੍ਰੈਸ਼ਰ, ਉਸ ਦੇ ਦਬਾਅ ਹੇਠ ਇਹ ਬਿੱਲ ਜਿਹੜਾ ਅੱਗੇ ਆ ਉਹ ਵੱਧ ਵੀ ਸਕੂਗਾ ਜਾਂ ਇਹ ਇੱਥੇ ਵਿੱਚ ਵਿਚਾਲੇ ਹੀ ਜਿਹੜਾ ਉਹ ਫਸਿਆ ਰਹਿ ਜਾਊਗਾ। ਜੀ, ਅਗਲੀ ਖਬਰ ਵੱਲ ਚਲੀਏ। US ਦੇ ਕਾਂਗਰਸਮੈਨ ਰੌਨ ਰਾਈਟ ਜਿਹੜੇ ਰਿਪਬਲਿਕਨ ਟੈਕਸਸ ਤੋਂ ਸੀਗੇ, ਉਹਨਾਂ ਦੀ ਜਿਹੜੀ ਆ ਕੱਲ੍ਹ ਮੌਤ ਹੋ ਗਈ। ਉਸ ਤੋਂ ਪਹਿਲਾਂ ਉਹ ਜਿਹੜੇ ਆ ਕੈਂਸਰ ਦੇ ਨਾਲ ਪੀੜਤ ਸੀ ਅਤੇ 2 ਹਫ਼ਤੇ ਪਹਿਲਾਂ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਸੀ। ਅਤੇ ਕਰੋਨਾ ਵਾਇਰਸ ਹੋਣ ਨਾਲ ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ ਅਤੇ 2 ਹਫ਼ਤਿਆਂ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ। 67 ਸਾਲਾਂ ਦੇ ਕਾਂਗਰਸਮੈਨ ਰੌਨ ਰਾਈਟ ਦੂਜੀ ਵਾਰੀ ਜਿਹੜੇ ਆ ਹੁਣੇ ਜਿਹੜੀ ਇਲੈਕਸ਼ਨ ਹੋ ਕੇ ਹਟੀ ਆ ਉਦੋਂ ਇਲੈਕਟ ਹੋਏ ਸੀ। ਅਤੇ ਹਾਊਸ ਮਿਨੋਰਟੀ ਲੀਡਰ ਕੈਵਨ ਮੈਕਾਰਥੀ ਨੇ ਇਹ ਕਿਹਾ ਵੀ ਇਹ ਜਿਹੜੇ ਬਹੁਤ ਹੀ ਅੱਛੇ ਬੰਦੇ ਸੀਗੇ, ਗੁੱਡ ਬੰਦੇ ਸੀ, ਅਤੇ ਸਾਡਾ ਜਿਹੜਾ ਇੱਕ ਕਲੀਗ ਅਤੇ ਫਰੈਂਡ ਆ ਉਹ ਇਸ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਿਆ ਹੈਗਾ ਆ। ਜੀ ਬਿਲਕੁਲ। ਇਹ ਪਹਿਲੇ ਨਹੀਂ, ਇਸ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਇੱਕ ਕਾਂਗਰਸਮੈਨ ਲੂਜ਼ੀਆਨਾ ਤੋਂ ਲੂਕ ਲੈਟਲੋ ਜਿਹੜੇ ਰਿਪਰੈਜ਼ੈਂਟੇਟਿਵ ਆ ਉਹ ਵੀ ਉਹਨਾਂ ਦੀ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਮੌਤ ਹੋਈ ਸੀ। ਉਹਨਾਂ ਦੀ ਉਮਰ ਕਾਫੀ ਘੱਟ ਸੀ ਇਹਨਾਂ ਦੇ ਨਾਲੋਂ, ਅਜੇ ਯੰਗ ਹੀ ਜਿਹੜੇ ਉਹ ਸੀਗੇ। ਇਹ ਤਾਂ ਚਲੋ 67 ਸਾਲ ਦੀ ਜਿਹੜੀ ਇਹਨਾਂ ਦੀ ਉਮਰ ਸੀਗੀ, ਪਰ ਫਿਰ ਵੀ ਇਹ ਮਾੜੀ ਚੀਜ਼ ਆ। ਸੋ ਇਹ ਬਾਰ-ਬਾਰ ਜਦੋਂ ਕੋਵਿਡ ਦੇ ਕਰਕੇ ਕੋਈ ਇੱਦਾਂ ਦੀ ਮੌਤ ਹੁੰਦੀ ਆ ਤਾਂ ਉਦੋਂ ਜਿਹੜਾ ਬੰਦੇ ਦੇ ਫਿਰ ਧਿਆਨ ਦੇ ਵਿੱਚ ਜਿਹੜਾ ਉਹ ਆਉਂਦਾ ਆ ਵੀ ਇਹ ਚੀਜ਼ਾਂ ਜਿਹੜੀਆਂ ਇਹ ਵਾਪਰ ਰਹੀਆਂ ਨੇ। ਸੋ ਇਸੇ ਲਈ ਧਿਆਨ ਜਿਹੜਾ ਹੈ ਅਤੇ ਸਾਰੀਆਂ ਚੀਜ਼ਾਂ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਪ੍ਰੀਕਾਸ਼ਨਸ ਇਹ ਸਾਰੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਲਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਜਿਹੜਾ ਦੇਖਿਆ ਜਾ ਰਿਹਾ, ਜਿਹੜੇ ਕਹਿੰਦੇ ਡੋਮੀਨੀਅਨ ਸਪੋਕਸਮੈਨ ਆ ਉਹਨਾਂ ਨੇ ਅੱਜ ਇਹ ਗੱਲ ਆਖੀ ਆ। ਕਹਿੰਦੇ ਜਿਹੜੇ ਮਾਈ ਪਿੱਲੋ ਦਾ CEO ਆ ਮਾਈਕ ਲਿੰਡਲ, ਇੱਕ ਹਿਸਾਬ ਦੇ ਨਾਲ ਜਿੱਦਾਂ ਦੀ ਉਹ ਗੱਲਾਂ ਕਰ ਰਿਹਾ, ਕਹਿੰਦੇ ਵੀ ਹੀ ਇਜ਼ ਬੈਗਿੰਗ ਟੂ ਬੀ ਸੂਡ। ਆਲਰੇਡੀ ਜਿਹੜੀ ਵੋਟਿੰਗ ਸਿਸਟਮ ਵਾਲਿਆਂ ਨੇ ਫੌਕਸ ਨਿਊਜ਼ ਉਹਨਾਂ ਦੇ ਜਿਹੜੇ ਲਾਇਰ ਹੈਗੇ ਸੀਗੇ ਟਰੰਪ ਉਹਨਾਂ ਦੇ ਗੁਲਿਆਨੀ ਅਤੇ ਸਿਡਨੀ ਪੋਵਲ, ਉਹਨਾਂ ਨੂੰ ਆਲਰੇਡੀ ਲਾਸੂਟ ਉਹਨਾਂ ਖਿਲਾਫ ਜਿਹੜੇ ਮਾਨਹਾਨੀ ਦੇ ਉਹ ਫਾਈਲ ਕੀਤੇ ਆ। ਬੀਤੇ ਦਿਨਾਂ ਦੇ ਵਿੱਚ ਪ੍ਰੋ ਟਰੰਪ ਸਪੋਰਟਰ ਜਿਹੜੇ ਮਾਈਕ ਲਿੰਡਲ ਆ ਉਹ ਕਹਿੰਦੇ ਆ ਵੀ ਮੈਂ ਕੁਛ ਘੰਟੇ ਦੀ ਇੱਕ ਵੀਡੀਓ ਜਿਹੜੀ ਆ ਉਹ ਪੇਸ਼ ਕਰਨ ਜਾ ਰਿਹਾ ਆ ਜਿਹੜਾ ਕਿ ਐਵੀਡੈਂਸ ਹੋਊਗਾ ਵੀ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਆ ਉਸ ਦੇ ਵਿੱਚ ਫਰਾਡ ਹੋਇਆ ਆ। ਹੁਣ ਆਈ ਥਿੰਕ ਇਹਨਾਂ ਨੂੰ ਆਪਣੇ ਇਸ ਜਿਹੜੀ ਆ ਬੇੜੀ ਤੋਂ ਉਤਰ ਕੇ ਰਿਐਲਿਟੀ ਦੇ ਵਿੱਚ ਆ ਜਾਣਾ ਚਾਹੀਦਾ ਆ। ਤੁਹਾਡੀਆਂ ਇਹ ਸਾਰੀਆਂ ਗੱਲਾਂ ਅਦਾਲਤਾਂ ਨੇ ਜਿਹੜੀਆਂ ਆ ਉਹ ਠੁਕਰਾ ਦਿੱਤੀਆਂ ਆ, ਉਹ ਤੁਸੀਂ ਸਾਬਤ ਜਿਹੜੀਆਂ ਉਹ ਨਹੀਂ ਕਰ ਸਕੇ ਅਤੇ ਅਜੇ ਵੀ ਉਹੀ ਚੀਜ਼ਾਂ ਦਾ ਬਾਰ-ਬਾਰ ਢੋਲ ਵਜਾਉਣ ਦੇ ਨਾਲ ਸਮੱਸਿਆ ਜਿਹੜੀ ਆ ਉਹ ਵਧਣੀ ਆ। 2 ਮਹੀਨੇ ਲਗਾਤਾਰ ਇਲੈਕਸ਼ਨ ਹਾਰਨ ਤੋਂ ਬਾਅਦ ਝੂਠ ਬੋਲ ਕੇ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਉਹ ਉਕਸਾਏ ਗਏ, ਜਿਹੜਾ ਇਹ ਦਾਅਵਾ ਕਰ ਰਹੇ ਆ ਇੰਪੀਚਮੈਂਟ ਦੇ ਵਿੱਚ ਵੀ ਉੱਥੇ ਇਨਸਰੈਕਸ਼ਨ ਜਿਹੜੀ ਆ ਕੈਪੀਟਲ ਦੇ ਉੱਤੇ ਜਿਹੜੀ ਉਹ
ਹੋ ਗਈ। ਸੋ ਆਈ ਥਿੰਕ ਹੁਣ ਇਹਨਾਂ ਨੂੰ ਇਸ ਚੀਜ਼ ਤੋਂ ਜਿਹੜਾ ਉਹ ਪਰੇ ਹੋ ਜਾਣਾ ਚਾਹੀਦਾ ਅਤੇ ਅਗਲੀਆਂ ਆ ਰਹੀਆਂ ਇਲੈਕਸ਼ਨਾਂ ਦੇ ਉੱਤੇ ਜ਼ੋਰ ਲਾਉਣ ਦੀ ਜਿਹੜੀ ਇਹਨਾਂ ਨੂੰ ਜ਼ਰੂਰਤ ਹੈਗੀ ਆ ਵੀ ਉਸ ਨੂੰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿੱਤਿਆ ਜਾ ਸਕੇ ਜੇ ਆਪਣੀ ਇਸ ਪਾਰਟੀ ਵੱਲ ਨੂੰ ਜਿਹੜਾ ਉਹ ਵੱਧਦੇ ਆ। ਉੱਦਾਂ ਹਰਜੋਤ ਸਿੰਘ ਜੀ ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਸੀਗੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਮਾੜਾ ਜਿਹਾ ਝਲਕ ਜੀ ਜਿਹੜੀ ਦਿੱਤੀ ਸੀਗੀ ਵੀ ਸ਼ਾਇਦ ਉਹ ਇੱਕ ਹੋਰ ਪਾਰਟੀ ਜਿਹੜੀ ਉਹ ਬਣਾ ਸਕਦੇ ਆ। ਉਸ ਤੋਂ ਬਾਅਦ ਦੇ ਵਿੱਚ ਆਏ ਸਰਵੇ ਦੇ ਵਿੱਚ ਦੇਖਿਆ ਗਿਆ ਵੀ 50% ਤੋਂ ਵੱਧ ਜਿਹੜੇ ਰਿਪਬਲਿਕਨ ਰਾਈਟ ਨਾਓ ਰਜਿਸਟਰਡ ਆ ਕਹਿੰਦੇ ਵੀ ਜੇ ਟਰੰਪ ਹੁਣੀ ਪਾਰਟੀ ਬਣਾਉਂਦੇ ਆ ਤਾਂ ਉਹ ਉਸ ਪਾਰਟੀ ਨੂੰ ਜਿਹੜਾ ਉਹ ਜੁਆਇਨ ਕਰਨਗੇ। ਸੋ ਰਿਪਬਲਿਕਨ ਪਾਰਟੀ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਇਸ ਮੌਕੇ ਡਰ ਜਿਹੜਾ ਉਹ ਸਤਾ ਰਿਹਾ ਹੈ ਵੀ ਉਹਨਾਂ ਦੇ ਬਰਾਬਰ ਦੀ ਟੱਕਰ ਦੀ ਜਿਹੜੀ ਪਾਰਟੀ ਆ ਉਹ ਜਿਹੜੀ ਉਹ ਨਾ ਤਿਆਰ ਹੋ ਜਾਵੇ। ਜੀ ਅਗਲੀ ਖਬਰ ਵੱਲ ਚਲੀਏ ਤੇ ਜੋ ਕਿ ਇੰਡੀਆ ਤੋਂ ਆ ਰਹੀ ਆ ਜਿੱਥੇ ਕਿ 171 ਲੋਕ ਜਿਹੜੇ ਆ ਉੱਤਰਾਖੰਡ ਦੇ ਵਿੱਚ ਮਿਸਿੰਗ ਹੈਗੇ ਆ। 26 ਜਾਣਿਆਂ ਦੀ ਕਹਿੰਦੇ ਪਈ ਮੌਤ ਹੋ ਚੁੱਕੀ ਆ। ਕਈ ਜਗ੍ਹਾ ਤਾਂ ਫਿਗਰ ਬਹੁਤ ਜ਼ਿਆਦਾ ਆ ਪਰ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਦੇ ਜਦੋਂ ਫਿਗਰ ਆਉਂਦੇ ਆ ਕੋਈ ਉੱਥੇ ਤਾਂ ਪੱਕਾ ਫਿਗਰ ਨਹੀਂ ਹੁੰਦਾ। ਉੱਥੇ ਕਿਹੜਾ ਕਿਤੇ ਹਰ ਇੱਕ ਬੰਦੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਦਿੱਤਾ ਆ। ਸੋ ਇੱਕ ਗਲੇਸ਼ੀਅਰ ਜਿਹੜਾ ਆ ਉਹਦੇ ਟੁੱਟਣ ਦੇ ਨਾਲ ਉੱਤਰਾਖੰਡ ਦੇ ਵਿੱਚ ਜਿਹੜੇ ਫਲੱਡਿੰਗ ਹੋਈ ਅਤੇ ਜਿਹਦੇ ਨਾਲ ਕਹਿੰਦੇ ਵੀ 200 ਦੇ ਕਰੀਬ ਲੋਕ ਗੁਆਚੇ ਹੋਏ ਹੈਗੇ ਆ CNN ਦੀ ਖਬਰ ਦੇ ਮੁਤਾਬਕ। ਇੱਕ ਵਾਰੀ ਫਿਰ ਜਿਹੜਾ ਇੰਡੀਆ ਮੀਡੀਆ ਆ ਜਿਨ੍ਹਾਂ ਨੇ ਹਮੇਸ਼ਾ ਹੀ ਖਾਲਸਾ ਏਡ ਨੂੰ ਅੱਤਵਾਦੀ ਜਥੇਬੰਦੀ ਕਿਹਾ, ਉਹਨਾਂ ਨੇ ਆਲਰੇਡੀ ਜਿਹੜੀ ਉੱਤਰਾਖੰਡ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ। ਉਹਨਾਂ ਦੇ ਬੰਦੇ ਆਲਰੇਡੀ ਖਾਲਸਾ ਏਡ ਦੇ ਉੱਤਰਾਖੰਡ 'ਚ ਜਿਹੜੇ ਲੋਕ ਹੜ੍ਹ ਦੀ ਮਾਰ ਦਾ ਸ਼ਿਕਾਰ ਹੋਏ ਆ ਉਹਨਾਂ ਦੀ ਸੇਵਾ ਕਰ ਰਹੇ ਹੈਗੇ ਆ। ਜੀ ਬਿਲਕੁਲ। ਖਬਰਾਂ ਤਾਂ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਆ ਰਹੀਆਂ ਆ ਵੀ ਇਸ ਦੇ ਵਿੱਚ ਇੰਨੀਆਂ ਜਿਹੜੀਆਂ ਭਾਰੀ ਜਦੋਂ ਨਦੀਆਂ ਆ ਜਦੋਂ ਹੜ੍ਹ ਆਉਂਦੇ ਆ ਤੁਸੀਂ ਜਿੰਨੇ ਮਰਜ਼ੀ ਬੰਨ੍ਹ ਜਿਹੜੇ ਉਹਦੇ ਵਿੱਚ ਬਣਾਓਗੇ ਤਾਂ ਇਹ ਇਨਸਾਨੀ ਜਿਹੜੇ ਜਾਣ ਬੁੱਝ ਕੇ ਕੁਦਰਤ ਦੇ ਨਾਲ ਜਿਹੜੀਆਂ ਤੁਸੀਂ ਚੀਜ਼ਾਂ ਨੂੰ ਰੋਕਦੇ ਆ ਉਹ ਸਮੱਸਿਆ ਜਿਹੜੀ ਉਹ ਆਉਣੀ ਆ। ਇੱਥੋਂ ਤੱਕ ਵੀ ਕੋਈ ਲੋਕ ਚਰਚਾ ਕਰ ਰਹੇ ਆ ਵੀ ਹੋ ਸਕਦਾ ਵੀ ਇਹ ਜਿਹੜਾ ਪਾਣੀ ਆ ਜਾਂ ਗਲੇਸ਼ੀਅਰ ਤੋੜਨ ਵਾਲਾ ਜਿਹੜਾ ਕੰਮ ਆ ਇਹ ਚੀਨ ਦਾ ਇਸ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਹ ਹੱਥ ਹੋਵੇ। ਪਰ ਆਪਾਂ ਦੇਖ ਰਹੇ ਹਾਂ ਵੀ ਇੰਡੀਆ ਵਾਲੇ ਉਸ ਚੀਜ਼ ਨੂੰ ਲੈ ਕੇ ਜਿਹੜੇ ਆ ਉਹ ਕਿਤੇ ਨਾ ਕਿਤੇ ਚੁੱਪੀ ਜਿਹੜੀ ਉਹਨਾਂ ਦੀ ਜ਼ਰੂਰ ਧਾਰੀ ਹੋਈ ਹੈਗੀ ਆ। ਪਰ ਇਹ ਮਾੜੀ ਗੱਲ ਆ ਜੋ ਵੀ ਇਹ ਘਟਨਾ ਜਿਹੜੀ ਦੁਰਘਟਨਾ ਜਿਹੜੀ ਇਹ ਵਾਪਰੀ ਆ ਅਤੇ ਇੱਥੋਂ ਇਹ ਸਬਕ ਲੈਣਾ ਚਾਹੀਦਾ। ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਜਦੋਂ ਇਹਨਾਂ ਨੇ ਹਾਈਡਰੋ ਪਲਾਂਟ ਬਣਾਉਣ ਦੀ ਥਾਂ ਦੇ ਉੱਤੇ ਥੋੜ੍ਹੇ ਜਿਹੜੇ ਵਕਫੇ ਦੇ ਉੱਤੇ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਉਸ ਦੇ ਵਿੱਚ ਇਹਨਾਂ ਨੂੰ ਨੁਕਸਾਨ ਝੱਲਣਾ ਪਿਆ ਆ। ਜਾਨੀ ਜਿਹੜਾ ਨੁਕਸਾਨ ਆ ਉਹ ਵੀ ਹੋਇਆ, ਮਾਲੀ ਨੁਕਸਾਨ ਤਾਂ ਹੋਣਾ ਹੀ ਹੋਣਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਹਿੱਤ ਜਿਹੜਾ ਰੱਖ ਕੇ ਪਾਲਿਸੀਆਂ ਜਿਹੜੀਆਂ ਉਹ ਬਣਾਉਣੀਆਂ ਚਾਹੀਦੀਆਂ ਆ। ਇਹ ਤਾਂ ਸੁਰੰਗਾਂ ਬਣਾ ਕੇ ਨਦੀਆਂ ਨੂੰ ਜਿਹੜੇ ਉਹ ਜੋੜਨ ਦੀ ਗੱਲਾਂ ਕਰਦੇ ਆ ਅਤੇ ਕੁਦਰਤ ਦੇ ਮੂਹਰੇ ਜਦੋਂ ਹੁਣ ਇਹ ਸਾਰਾ ਕੁਛ ਹੋਣਾ, ਇੰਨੇ ਬਹਾਵ ਆਉਣੇ ਆ ਪਾਣੀ ਦੇ, ਉਸ ਨੂੰ ਰੋਕਣਾ ਕੋਈ ਐਡਾ ਖਾਲਾ ਜੀ ਦਾ ਬਾੜਾ ਜਿਹੜਾ ਆ ਉਹ ਨਹੀਂ ਹੁੰਦਾ। ਸੋ ਇਸ ਦੇ ਉੱਤੇ ਇਹਨਾਂ ਨੂੰ ਰੀਸਟ੍ਰੈਟੇਜਾਈਜ਼ ਜਿਹੜਾ ਉਹ ਕਰਨ ਦੀ ਜ਼ਰੂਰਤ ਆ ਕਿਉਂਕਿ ਇਕੱਲਾ ਕੁਦਰਤੀ ਤੌਰ 'ਤੇ ਨਹੀਂ ਲੋਕਾਂ ਦਾ ਵੀ ਬਹੁਤ ਇਸ ਦੇ ਵਿੱਚ ਜਾਨੀ ਮਾਲੀ ਨੁਕਸਾਨ ਜਿਹੜਾ ਹੋ ਰਿਹਾ ਅਤੇ ਜਿਹੜੇ ਆਲੇ ਦੁਆਲੇ ਉੱਥੇ ਜੀਵ ਜੰਤੂ ਹੁੰਦੇ ਆ ਉਹ ਉਹਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਕਾਫੀ ਭੈੜਾ ਅਸਰ ਬਾਅਦ 'ਚ ਰਹਿੰਦਾ ਹੈਗਾ ਆ। ਬਿਲਕੁਲ। ਉੱਥੇ ਜਿਹੜਾ ਐਨਵਾਇਰਮੈਂਟ ਆ ਪਿਛਲੀ ਇੱਕ ਸਟੱਡੀ ਹੋਈ ਸੀ 2019 ਦੇ ਵਿੱਚ ਹਿਮਾਲਯਨ ਗਲੇਸ਼ੀਅਰ ਦੇ ਉੱਤੇ ਅਤੇ ਕਹਿੰਦੇ ਬਈ 2 ਟਾਈਮ ਫਾਸਟ ਜਿਹੜੀ ਆ ਪਿਛਲੀ ਸੈਂਚੁਰੀ ਨਾਲੋਂ ਜਿਹੜੇ ਗਲੇਸ਼ੀਅਰ ਆ ਉਹ ਪਿਘਲ ਰਹੇ ਹੈਗੇ ਆ। ਸੋ ਐਨਵਾਇਰਮੈਂਟ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆ ਵੀ ਇੰਡੀਆ ਵਾਲਾ ਕਿੰਨਾ ਕੁ ਜਿਹੜੇ ਕੰਮ ਕਰਦੇ ਹੈਗੇ ਆ। ਸੋ ਉੱਤਰਾਖੰਡ ਪਹਾੜੀਆਂ ਵਾਲਾ ਏਰੀਆ ਆ, ਉੱਥੇ ਸਨੋ ਬਹੁਤ ਪੈਂਦੀ ਹੈਗੀ ਆ ਅਤੇ ਬਿਲਕੁਲ ਨਾਲ ਹੀ ਜਿਹੜਾ ਹਿਮਾਲੀਅਨਸ ਉਹਦੇ ਵਿੱਚੇ ਵੱਢਦੀਆਂ ਆ, ਉੱਥੋਂ ਹੀ ਸ਼ੁਰੂ ਹੁੰਦੀਆਂ ਹੈਗੀਆਂ। ਸੋ ਇਸੇ ਕਰਕੇ ਹਰ ਸਾਲ ਆਪਾਂ ਦੇਖਦੇ 2 ਸਾਲ ਪਹਿਲਾਂ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਉੱਥੇ ਹੋਇਆ ਸੀ। ਜੀ ਬਿਲਕੁਲ। ਸਾਰੇ ਮੁਲਕ ਹੀ ਬਹੁਤ ਘੱਟ ਹੀ ਮੁਲਕ ਆ ਜਿਹੜੇ ਇਸ ਵਾਤਾਵਰਣ ਦੇ ਲਈ ਜਿਹੜਾ ਕੋਈ ਸੁਹਿਰਦਤਾ ਜਿਹੜੀ ਆ ਉਹ ਰੱਖਦੇ ਆ। ਅਦਰਵਾਈਜ਼ ਸਾਰੇ ਪਾਸੇ ਹੀ ਇਹ ਜਿਹੜਾ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਰੌਲਾ ਆ ਉਹ ਦੇਖਿਆ ਜਾ ਰਿਹਾ ਅਤੇ ਉਸ ਦਾ ਨੁਕਸਾਨ ਇੱਦਾਂ ਹੀ ਕੁਦਰਤ ਨੇ ਜਿਹੜਾ ਉਹ ਜਿਹੜਾ ਆਪਾਂ ਨੂੰ ਜਿਹੜਾ ਉਹ ਦੇਖਣਾ ਹੈਗਾ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਕ੍ਰਿਪਟੋ ਕਰੰਸੀ ਬੀਤੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਜਿਹੜੀ ਉਸਨੇ ਫੜੀ ਆ। ਕੱਲ੍ਹ ਪਰਸੋਂ ਦੇ ਵਿੱਚ ਟੈਸਲਾ ਨੇ $1.5 ਬਿਲੀਅਨ ਦੇ ਜਿਹੜੇ ਬਿਟਕੋਇਨ ਕ੍ਰਿਪਟੋ ਕਰੰਸੀ ਆ ਉਸ ਨੂੰ ਬਾਏ ਕਰ ਲਿਆ, ਜਿਸ ਤੋਂ ਬਾਅਦ ਦੇ ਵਿੱਚ ਉਸ ਦੇ ਪ੍ਰਾਈਸ ਵੀ ਜਿਹੜੇ ਡੈਫੀਨੇਟਲੀ ਚੜ੍ਹੇ ਆ ਅਤੇ ਕੰਪਨੀ ਨੇ ਇਹ ਵੀ ਕਹਿੰਦੇ ਆ ਵੀ ਉਹ ਐਲਾਨ ਕਰ ਦਿੱਤਾ ਆ ਵੀ ਉਹ ਕ੍ਰਿਪਟੋ ਕਰੰਸੀ ਜਿਹੜੇ ਬਿਟਕੋਇਨਸ ਆ
ਉਸ ਨੂੰ ਅਸੈਪਟ ਕਰਿਆ ਕਰੂਗੀ। ਕੱਲੀਆਂ ਉਹੀ ਨਹੀਂ, ਉਸ ਤੋਂ ਇਲਾਵਾ ਹੋਰ ਵੀ ਕਈ ਕ੍ਰਿਪਟੋ ਕਰੰਸੀਜ਼ ਜਿਹੜੀਆਂ ਆ ਉਹਨਾਂ ਨੂੰ ਅਸੈਪਟ ਕਰੂਗੀ ਜੇ ਕਿਸੇ ਨੇ ਉਹਨਾਂ ਦੀਆਂ ਗੱਡੀਆਂ ਖਰੀਦਣੀਆਂ ਹੋਣ। ਆਲਰੇਡੀ ਬੀਤੇ ਦਿਨਾਂ ਦੇ ਵਿੱਚ ਈਲਨ ਮਸਕ ਜਿਹੜਾ ਆ ਉਸਨੇ ਇੱਕ ਡੋਜ ਕੋਇਨ ਕਰਕੇ ਕ੍ਰਿਪਟੋ ਕਰੰਸੀ ਆ ਉਸ ਦਾ ਕਾਫੀ ਜ਼ਿਆਦਾ ਸਪੋਰਟ ਆ ਉਹ ਕਰਦਾ ਆ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਕੀ ਬਣਦਾ ਆ। ਸੋ ਬਹੁਤ ਸਾਰੇ ਲੋਕ ਕ੍ਰਿਪਟੋ ਕਰੰਸੀ 'ਤੇ ਜਿਹੜੇ ਕਹਿ ਲਓ ਵੀ ਤੱਤ ਹੈਗੇ ਆ, ਸੋਨਾ ਹੋ ਗਿਆ, ਚਾਂਦੀ ਹੋ ਗਿਆ, ਉਹਨਾਂ ਦੇ ਵਿੱਚ ਜਿਹੜਾ ਆ ਉਹ ਵੈਸੋਂ ਵੈਸੀ ਜਿਹੜੀ ਉਹ ਕਰ ਰਹੇ ਆ। ਪਰ ਕਹਿੰਦੇ ਵੀ ਜਿਹੜੇ ਮਾਹਰ ਉਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੈਪਟ ਕਰ ਲੈਣਾ ਚਾਹੀਦਾ ਵੀ ਕ੍ਰਿਪਟੋ ਕਰੰਸੀਆਂ ਹਾਲ ਦੀ ਘੜੀ ਕਿਤੇ ਜਿਹੜੀਆਂ ਉਹ ਨਹੀਂ ਜਾ ਰਹੀਆਂ ਹੈਗੀਆਂ। ਨੋ ਡਾਊਟ ਤੁਹਾਡੇ ਹੱਥ ਦੇ ਵਿੱਚ ਕਦੀ ਵੀ ਕੋਈ ਉਹ ਫਿਜ਼ੀਕਲ ਚੀਜ਼ ਜਿਹੜੀ ਉਹ ਨਹੀਂ ਹੁੰਦੀ, ਪਰ ਇਹ ਇਸ ਦੀ ਜਿਹੜੀ ਵੈਲਿਊ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਰਹਿੰਦੀ ਆ। ਇਹਨਾਂ ਨੇ SEC ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਨਾਲ ਇੱਕ ਫਾਈਲਿੰਗ ਦੇ ਵਿੱਚ ਦੱਸਿਆ ਵੀ ਉਹਨਾਂ ਨੇ $1.5 ਬਿਲੀਅਨ ਦੇ ਜਿਹੜੇ ਬਿਟਕੋਇਨ ਖਰੀਦੇ ਆ ਅਤੇ ਐਜ਼ ਏ ਪਾਲਿਸੀ ਇਹ ਚੇਂਜ ਕਰ ਰਹੇ ਆ ਵੀ ਬਿਟਕੋਇਨ ਐਜ਼ ਏ ਪੇਮੈਂਟ ਮੈਥਡ ਇਹਨਾਂ ਦੇ ਪ੍ਰੋਡਕਟਸ ਦੇ ਲਈ ਇਹ ਵਰਤਣਾ ਸ਼ੁਰੂ ਕਰਨਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਸਟਿਮੂਲਸ ਪੈਕੇਜ ਦੀ ਗੱਲਬਾਤ ਕਰਦੇ ਆ ਰਹੇ ਹਾਂ, $1400 ਜਿਹੜਾ ਲੋਕਾਂ ਨੂੰ ਮਿਲਣਾ ਹੈਗਾ ਹਰ ਇੱਕ ਅਮਰੀਕਨ ਨੂੰ, ਅਤੇ ਉਹਦੇ ਵਿੱਚ ਕੁਛ ਚੇਂਜਸ ਜਿਹੜੀਆਂ ਆ ਸਕਦੀਆਂ ਹੈਗੀਆਂ। ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਸੀ ਪਈ ਜਿਹੜੇ ਜਾਂ ਕੰਜ਼ਰਵੇਟਿਵ ਡੈਮੋਕਰੇਟਸ ਆ ਪਈ ਜਿਹੜੀ ਲਿਮਿਟ ਆ ਉਹ $50,000 ਰੱਖੀ ਜਾਵੇ ਪਰ ਪਰਸਨ, ਹਸਬੈਂਡ ਵਾਈਫ ਦੀ $1 ਲੱਖ। ਅਤੇ ਇਹਦੇ ਸੰਬੰਧ ਦੇ ਵਿੱਚ ਜੈਨਟ ਜੈਲਨ ਜਿਹੜੇ ਆ ਉਹ ਕਹਿੰਦੇ ਆ ਵੀ $60,000 ਰੀਜ਼ਨੇਬਲ ਲੱਗਦੀ ਆ ਵੀ ਕਈ ਜਗ੍ਹਾ 'ਤੇ ਪੁਲਿਸ ਆਫਿਸਰ ਜਾਂ ਟੀਚਰ ਦੀ ਤਨਖਾਹ ਇਹਦੇ ਬਰਾਬਰ ਆ ਜਾਂ ਇਹ ਤੋਂ ਘੱਟ ਹੈਗੀ ਆ। ਪਰ ਪ੍ਰੋਗਰੈਸਿਵ ਜਿਹੜੇ ਡੈਮੋਕਰੇਟਸ ਆ ਉਹ ਇਹਦੀ ਲਿਮਿਟ ਜ਼ਿਆਦਾ ਰੱਖਣਾ ਚਾਹੁੰਦੇ ਆ। ਅਤੇ ਦੂਸਰੇ ਪਾਸੇ ਅੱਜ ਹਾਊਸ ਡੈਮੋਕਰੇਟਸ ਜਿਹੜੇ ਆ ਉਹ ਇਸ ਬਿੱਲ ਦੇ ਵਿੱਚ ਇੱਕ ਹੋਰ ਮੁੱਦਾ ਲੈ ਕੇ ਆ ਸਕਦੇ ਜਿਹਦੇ ਵਿੱਚ ਉਹ ਕਹਿੰਦੇ ਆ ਵੀ $3600 ਹਰ ਇੱਕ ਬੱਚੇ ਨੂੰ ਮਿਲਣਾ ਚਾਹੀਦਾ ਹੈਗਾ 1 ਸਾਲ ਦੇ ਵਿੱਚ, ਜਿਹਦਾ ਮਤਲਬ ਇਹ ਆ ਵੀ $300 ਪਰ ਮੰਥ ਓਵਰ ਜਿੱਦਾਂ 1 ਈਅਰ ਦੇ ਵਿੱਚ। ਜੇ ਬੱਚਾ 6 ਸਾਲ ਤੋਂ ਥੱਲੇ ਹੈਗਾ ਉਹਦੇ ਪੇਰੈਂਟਸ ਨੂੰ ਮਿਲੂਗਾ, ਅਤੇ $3000 ਜਿਹੜੇ ਬੱਚੇ ਹੈਗੇ ਆ ਉਹ 18 ਸਾਲ ਤੋਂ ਥੱਲੇ ਹੈਗੇ ਆ। ਸੋ ਇਹਦੇ ਲਈ ਲਿਮਿਟ ਜਿਹੜੀ ਆ ਕਹਿੰਦੇ ਵੀ $75,000 ਪਰ ਪਰਸਨ ਅਤੇ $1.5 ਲੱਖ ਜਿਹੜੀ ਆ ਹਸਬੈਂਡ ਵਾਈਫ ਦੀ ਉਹ ਸੋਚ ਰਹੇ ਆ ਰੱਖਣ ਦੀ। ਸੋ ਇਹ ਪਾਸ ਨਹੀਂ ਹੋਇਆ, ਪਰ ਜਿਹੜਾ ਸਟਿਮੂਲਸ ਪੈਕੇਜ ਆ ਉਹਦੇ ਵਿੱਚ ਇਸ ਚੀਜ਼ ਨੂੰ ਐਡ ਕਰਨ ਦੀ ਜਿਹੜੀ ਗੱਲਬਾਤ ਆ ਉਹ ਅੱਜ ਹੋਣ ਜਾ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਿਲਾਡੈਲਫੀਆ ਦਾ ਇੱਕ ਆਫ ਡਿਊਟੀ ਕਾਪ ਆਫਿਸਰ, ਪੁਲਿਸ ਆਫਿਸਰ ਆ, ਉਸ ਦੇ ਉੱਤੇ DUI ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਕਹਿੰਦੇ ਵੀ ਉਹ ਨਸ਼ੇ ਦੇ ਹਾਲਾਤ ਦੇ ਵਿੱਚ ਗੱਡੀ ਚਲਾ ਰਿਹਾ ਸੀ, ਜਿਸ ਦੇ ਕਰਕੇ ਇਸਨੇ ਇੱਕ ਐਕਸੀਡੈਂਟ ਕੀਤਾ। ਇੱਕ ਘਰ ਦੇ ਵਿੱਚ ਆਪਣੀ ਗੱਡੀ ਜਿਹੜੀ ਆ ਉਹ ਕਰੈਸ਼ ਕਰ ਦਿੱਤੀ, ਜਿਸ ਕਰਕੇ ਘਰ 'ਚ ਰਹਿਣ ਵਾਲੇ ਜਿਹੜੇ 2 ਜੀ ਆ ਉਹਨਾਂ ਨੂੰ ਸੱਟਾਂ ਲੱਗੀਆਂ ਅਤੇ ਉਹਨਾਂ ਦਾ ਜਿਹੜਾ ਪੈਟ ਡੌਗ ਸੀਗਾ ਉਸ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ। ਆਫਿਸਰ ਗ੍ਰੈਗਰੀ ਕੈਂਪਬਲ 27 ਸਾਲ ਜਿਹੜੀ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ, ਇਸ ਦੇ ਉੱਤੇ ਹੁਣ DUI ਐਗਰੀਵੇਟਿਡ ਅਸੌਲਟ ਅਤੇ ਹੋਰ ਕਈ ਜਿਹੜੇ ਓਫੈਂਸ ਜਿਹੜੇ ਉਸ ਦੇ ਚਾਰਜਿਸ ਆ ਉਹ ਲਾਏ ਗਏ ਹੈਗੇ ਨੇ। ਸੋ ਡਿਸਟ੍ਰਿਕਟ ਆਫ ਜਰਮਨ ਟਾਊਨ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਜੀ, ਸੋ ਬਿਲਕੁਲ ਇੱਕ ਆਪਾਂ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਹੋਰ ਆਪਣੇ ਮੁਲਕ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM.
खुशियां दे रंग मानो करी हाउस वालियां दे संग एसवन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल इको समय ते 600 ते 200 बंदियां वाली गैदरिंग दी कोई भी पार्टी कर सकदे हो इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते ओपन एरिया पैटियो भी है 300 कारां दी खुली पार्किंग कड़ी हाउस वालियां दा हुण दूसरा रेस्टोरेंट भी खुल गया है 50 बंदियां तो लेके 5000 बंदियां दी पूरे कैलिफोर्निया दे विच इक्को समय केटरिंग करदे ने इक्को छत थल्ले सारियां सेवावां लैण लई हरमन बावा नु कॉल करो 747 258 8820 747-258-8820 559 558 8643 559-558-8643 ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ ਬ੍ਰੇਕਸ ਆਦਿ ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140 ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਫੈਮਿਲੀ ਲਾਅ ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ ਪਾਵਰ ਆਫ ਅਟਰਨੀ ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007 ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਕਾਲ 5092551299 ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299 ਖੁੱਲ ਗਿਆ ਉਹ ਬਾਈ ਕੀ ਖੁੱਲ ਗਿਆ ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ ਕਾਰ ਚਾਹੇ ਟਰੱਕ ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ ਟਰੱਕਾਂ ਲਈ ਖੁੱਲੀ ਪਾਰਕਿੰਗ 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ ਵੀਕਲੀ ਤਨਖਾਹ ਮਿਲੇਗੀ ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਅਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕੁਇਲੋ ਡਰਾਈਵ ਫ੍ਰੈਜ਼ਨੋ ਹੋਰ ਜਾਣਕਾਰੀ ਲਈ ਕਾਲ 559-266 3737 ਜਾਂ 559-264 3737 ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ ਉਹਨਾਂ ਦਾ ਨੰਬਰ ਹੈ 559-825-5555 NMLS ID 698952 DRE number 02067197 All loans are subject to credit and underwriting approval. Zender Mortgage, Zender Mortgage.
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM. The only kid in the family with talent. Mom ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੱਲ੍ਹ ਅਮਰੀਕਾ ਦੇ ਸਪੋਰਟਸ ਦੇ ਲਈ ਕਾਫੀ ਵੱਡਾ ਦਿਨ ਸੀਗਾ। ਸੁਪਰ ਬੋਲ ਜਿਹੜਾ ਆ ਉਹ ਖੇਲਿਆ ਗਿਆ। ਸੋ ਸੁਪਰ ਬੋਲ 55ਵਾਂ ਜਿਹੜਾ ਇਹ ਖੇਲਿਆ ਗਿਆ, ਜਿਸ ਦੇ ਵਿੱਚ ਟੈਂਪਾ ਬੇ ਬਕਨੀਅਰਸ ਅਤੇ ਪਿਛਲੇ ਵਾਰ ਦੇ ਜਿਹੜੇ ਚੈਂਪੀਅਨ ਕੈਂਸਸ ਸਿਟੀ ਚੀਫਸ ਆ ਉਹਨਾਂ ਦਾ ਮੁਕਾਬਲਾ ਸੀਗਾ। ਟੈਂਪਾ ਬੇ ਬਕਨੀਅਰਸ ਇਸ ਵਾਰ ਟੌਮ ਬਰੇਡੀ ਦੇ ਕੁਆਟਰਬੈਕ ਦੇ ਨਾਲ ਖੇਡ ਰਹੇ ਸੀਗੇ। ਇਸੇ ਸਾਲ ਜਿਹੜੇ ਆ ਨਿਊ ਇੰਗਲੈਂਡ ਪੇਟਰੀਅਟਸ ਨੂੰ ਛੱਡ ਕੇ ਜਿਹੜੇ ਆ ਟੌਮ ਬਰੇਡੀ ਇੱਥੇ ਆਏ ਆ। 43 ਸਾਲ ਇਹਨਾਂ ਦੀ ਜਿਹੜੀ ਉਮਰ ਆ, ਇਹ ਕਿਤੇ ਨਾ ਕਿਤੇ ਇਸ ਚੀਜ਼ ਦੇ ਲਈ ਵੀ ਅਚੰਭੇ ਦਾ ਕਾਰਨ ਜਿਹੜਾ ਉਹ ਬਣੇ ਆ। ਕੱਲ੍ਹ ਜਿਹੜੀ ਆ ਗੇਮ ਦੇ ਵਿੱਚ ਟੌਮ ਬਰੇਡੀ ਅਤੇ ਉਹਨਾਂ ਦੀ ਟੀਮ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਉਹਨਾਂ ਨੇ ਹਮਲਾਵਰ ਰੁੱਖ ਜਿਹੜਾ ਆਪਣਾ ਬਣਾ ਕੇ ਰੱਖਿਆ ਅਤੇ ਬਹੁਤ ਹੀ ਇੱਕ ਤਰਫਾ ਜਿੱਤ ਜਿਹੜੀ ਆ ਉਹਨਾਂ ਨੇ ਦਰਜ ਕੀਤੀ। 9 ਦੇ ਮੁਕਾਬਲੇ ਕੈਂਸਸ ਸਿਟੀ ਚੀਫ ਦੇ 9 ਦੇ ਮੁਕਾਬਲੇ ਜਿਹੜੇ ਉਹਨਾਂ ਨੇ 31 ਪੁਆਇੰਟਾਂ ਦੇ ਨਾਲ ਸੁਪਰ ਬੋਲ 55ਵਾਂ ਜਿਹੜਾ ਇਹ ਜਿੱਤ ਲਿਆ ਆ। ਅਤੇ ਟੌਮ ਬਰੇਡੀ ਜਿਹੜੇ ਆ ਸੁਪਰ ਬੋਲ ਜਾਂ ਨੈਸ਼ਨਲ ਫੁੱਟਬਾਲ ਲੀਗ ਦੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਪਲੇਅਰ ਬਣ ਚੁੱਕਾ ਹੈ ਜਿਹਨੇ ਸਭ ਤੋਂ ਜ਼ਿਆਦਾ ਸੁਪਰ ਬੋਲ ਹੁਣ ਤੱਕ ਜਿੱਤ ਚੁੱਕੇ ਆ। 7ਵਾਂ ਜਿਹੜਾ ਇਸ ਦਾ ਖੁਦ ਦਾ ਸੁਪਰ ਬੋਲ ਇਹ ਰਿਹਾ ਆ। ਅਤੇ ਪਹਿਲੇ ਹੀ ਸਾਲ ਟੈਂਪਾ ਬੇ ਬਕਨੀਅਰਸ ਦੇ ਨਾਲ ਆ ਕੇ ਇਸ ਨੇ ਜਿਹੜੀ ਆ ਇਸ ਟੀਮ ਨੂੰ ਜਿਹੜਾ ਸੁਪਰ ਬੋਲ ਜੇਤੂ ਜਿਹੜਾ ਉਹ ਬਣਵਾਇਆ ਆ। ਪੈਟਰਿਕ ਮਹੋਮਜ਼ ਜਿਹੜਾ ਵਿਰੋਧੀ ਟੀਮ ਦਾ ਕੈਂਸਸ ਸਿਟੀ ਚੀਫਸ ਦਾ ਜਿਹੜਾ ਕੁਆਟਰਬੈਕ ਸੀਗਾ, ਕੱਲ੍ਹ ਜਿਹੜੀ ਕੋਈ ਵਧੀਆ ਕੁਛ ਖਾਸ ਕਾਰਗੁਜ਼ਾਰੀ ਜਿਹੜੀ ਆ ਉਹ ਨਹੀਂ ਕਰ ਸਕਿਆ। ਇੱਕ ਵੀ ਟੱਚਡਾਊਨ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ। 3 ਫੀਲਡ ਗੋਲ ਹੀ ਜਿਹੜੇ ਉਹ ਆਈ ਥਿੰਕ ਜਿਹੜੇ ਉਹ ਕਰ ਸਕੇ ਸੀਗੇ। ਅਤੇ ਉਹਨਾਂ ਦੀ ਜਿਹੜੀ ਡਿਫੈਂਸਿਵ ਟੀਮ ਸੀਗੀ ਬਕਨੀਅਰਸ ਦੀ, ਉਹਨਾਂ ਨੇ ਬਿਲਕੁਲ ਜਿਹੜਾ ਕਹਿ ਲਓ ਵੀ ਚੀਫਸ ਨੂੰ ਸਾਹ ਲੈਣ ਦਾ ਜਾਂ ਖੇਲਣ ਦਾ, ਖੁੱਲ੍ਹ ਕੇ ਖੇਲਣ ਦਾ ਜਿਹੜਾ ਉਹ ਬਿਲਕੁਲ ਵੀ ਮੌਕਾ ਨਹੀਂ ਦਿੱਤਾ। ਟੌਮ ਬਰੇਡੀ ਦਾ ਜਿਹੜਾ ਪਿਛਲੀ ਟੀਮ ਦਾ ਸਾਥੀ ਜਿਹੜਾ ਉਸ ਦਾ ਪਲੇਅਰ ਸੀਗਾ ਗ੍ਰੋਂਕੋਸਕੀ, ਉਸ ਦੇ ਨਾਲ ਮਿਲ ਕੇ ਜਿਹੜੇ 2 ਟੱਚਡਾਊਨ ਪਾਸ ਜਿਹੜੇ ਆ ਉਹ ਹੋਏ। ਅਤੇ ਇਹ ਕਹਿੰਦੇ ਵੀ ਸੁਪਰ ਬੋਲ ਦੇ ਇਤਿਹਾਸ ਦੇ ਵਿੱਚ ਪੋਸਟ ਸੀਜ਼ਨ ਦੇ ਵਿੱਚ ਸਭ ਤੋਂ ਤਗੜੀ ਜਿਹੜੀ ਜੁਗਲਬੰਦੀ ਆ ਉਹ ਦੇਖੀ ਗਈ ਆ ਇਹਨਾਂ ਦੋਨਾਂ ਦੀ, ਬਰੇਡੀ ਅਤੇ ਗ੍ਰੋਂਕੋਸਕੀ ਦੀ। ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਟੱਚਡਾਊਨਸ 14 ਜਿਹੜੇ ਟੱਚਡਾਊਨ ਰਿਸੈਪਸ਼ਨਸ ਜਿਹੜੇ ਆ ਉਹ ਇਹਨਾਂ ਨੇ ਦੋਨਾਂ ਦੀ ਜੋੜੀ ਨੇ ਹੁਣ ਤੱਕ ਕੀਤੀਆਂ ਆ। ਸੋ ਬਹੁਤ ਸਾਰੇ ਲੋਕਾਂ ਨੇ ਕਈ ਸਾਲ ਪਹਿਲਾਂ ਟੌਮ ਬਰੇਡੀ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਨੁੱਕਰੇ ਬੈਠਣ ਨੂੰ ਕਹਿ ਦਿੱਤਾ ਸੀ ਵੀ ਭਾਈ ਤੇਰੀ ਹੁਣ ਉਮਰ ਹੋ ਗਈ ਆ, ਤੂੰ ਕੀ ਕਰਨਾ ਆ ਜਿਹੜਾ ਇਹ ਸਾਰਾ ਕੁਛ ਕਰਕੇ। ਪਰ ਉਸਨੇ 43 ਸਾਲ ਦੀ ਉਮਰ ਦੇ ਵਿੱਚ, ਕਿਉਂਕਿ ਉੱਦਾਂ ਜੇ ਦੇਖਿਆ ਜਾਵੇ ਤਾਂ ਆਮ ਉਮਰ ਦੇ ਵਿੱਚ 43 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ, ਪਰ ਐਡੇ ਹਾਈਐਸਟ ਲੈਵਲ ਦੇ ਉੱਤੇ ਜਿਹੜਾ ਉਹ ਖੇਡਣਾ ਕਿਸੇ ਖਿਡਾਰੀ ਦੇ ਲਈ ਇੰਨੀ ਉਮਰ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਬਜ਼ੁਰਗੀ ਜਿਹੜਾ ਇੱਕ ਹਿਸਾਬ ਦੇ ਨਾਲ ਮੰਨਿਆ ਜਾਂਦਾ ਹੁੰਦਾ ਆ। ਪਰ ਉਹਨਾਂ ਜਿਹੜੇ ਟੌਮ ਬਰੇਡੀ ਨੇ ਇਹ ਸਾਰੇ ਲਾਂਭੇ ਜਿਹੜੇ ਆ ਧੋਣੇ ਜਿਹੜੇ ਉਹ ਧੋ ਦਿੱਤੇ ਆ। ਅਤੇ ਇਸ ਵਾਰ ਬਹੁਤ ਹੀ ਸ਼ਾਨਦਾਰ ਜਿਹੜਾ ਆ ਪ੍ਰਦਰਸ਼ਨ ਕਰਦੇ ਹੋਏ ਸੁਪਰ ਬੋਲ ਜਿਹੜਾ ਉਸਨੇ ਜਿੱਤਿਆ ਆ। ਇਸੇ ਹੀ ਸੁਪਰ ਬੋਲ ਦੇ ਵਿੱਚ ਇਸ ਨੂੰ MVP ਮੋਸਟ ਵੈਲਿਊਏਬਲ ਪਲੇਅਰ ਦਾ ਵੀ ਖਿਤਾਬ ਜਿਹੜਾ ਉਹਨਾਂ ਨੇ ਦਿੱਤਾ ਹੈ। ਅਤੇ ਓਵਰਆਲ ਟੈਂਪਾ ਬੇ ਬਕਨੀਅਰਸ ਨੇ ਆਪਣੇ ਉਹਨਾਂ ਦੇ ਜਿਹੜੇ ਕਹਿ ਲਓ ਵੀ NFL ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਦੂਜੀ ਵਾਰੀ ਇਹ ਜਿਹੜੀ ਚੈਂਪੀਅਨਸ਼ਿਪ ਜਿਹੜੀ ਉਹ ਜਿੱਤੀ ਹੈਗੀ ਆ। ਸੋ ਇਸ ਵਾਰ ਇੱਦਾਂ ਸੀਗਾ ਹਰਜੋਤ ਸਿੰਘ ਜੀ, ਕਿਉਂਕਿ ਆਡੀਅנס ਜ਼ਿਆਦਾ ਨਹੀਂ ਸੀ, ਤਕਰੀਬਨ 20-25 ਹਜ਼ਾਰ ਆਡੀਅנס ਸੀ ਜਿਹੜੇ ਵਿਰਲੇ ਕੱਢ ਕੇ ਬਿਠਾਏ ਸੀਗੇ, ਅਤੇ 30 ਹਜ਼ਾਰ ਜਿਹੜੇ ਕੱਟ ਆਊਟਸ ਫੈਨਸ ਦੇ ਜਿਹੜੇ ਆ ਉਹ ਉਹਨਾਂ ਨੇ ਸਟੇਡੀਅਮ ਦੇ ਵਿੱਚ ਲਾ ਕੇ ਜਿਹੜੇ ਉਹ ਰੱਖੇ ਹੋਏ ਸੀਗੇ। ਪਰ ਲੋਕਾਂ ਨੇ ਮਿਲੀਅਨਸ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਘਰਾਂ ਦੇ ਵਿੱਚ ਸੁਪਰ ਬੋਲ ਨੂੰ ਜਿਹੜਾ ਆ ਉਸ ਦਾ ਆਨੰਦ
ਮਾਣਿਆ ਹੈਗਾ ਆ। ਸੋ ਇਸੇ ਤਰ੍ਹਾਂ ਬਰੂਸ ਐਰੀਅਨਸ ਜਿਹੜੇ ਕੋਚ ਆ ਇਹਨਾਂ ਦੇ ਇਸ ਟੀਮ ਦੇ, ਟੈਂਪਾ ਬੇ ਦੇ, ਜੀ। ਉਹ ਦੂਜੇ ਸਭ ਤੋਂ ਜਿਹੜੇ ਓਲਡੈਸਟ ਪਰਸਨ ਹੈਗੇ, 68 ਸਾਲ ਤੇ 127 ਦਿਨਾਂ ਦੀ ਉਹਨਾਂ ਦੀ ਜਿਹੜੀ ਉਮਰ ਆ। ਉਹਨਾਂ ਨੇ ਪਹਿਲਾ ਜਿਹੜਾ ਇਹ ਚੈਂਪੀਅਨ ਜਿੱਤਿਆ ਹੈਗਾ। ਇਸ ਤੋਂ ਪਹਿਲਾਂ ਸ਼ਿਕਾਗੋ ਬੀਅਰਸ ਦੇ ਜਾਰਜ ਹੈਲਸ ਜਿਹੜੇ ਆ ਉਹ 68 ਸਾਲ ਤੇ 331 ਦਿਨਾਂ ਦੇ ਸੀ। ਉਹਨਾਂ ਨੇ 1963 'ਚ ਚੈਂਪੀਅਨ ਜਿੱਤੀ ਸੀ। ਸੋ ਜਦੋਂ ਬਰੂਸ ਐਰੀਅਨਸ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਵੀ ਹੁਣ ਤੁਸੀਂ ਰਿਟਾਇਰਮੈਂਟ ਲੈ ਲੂਗੇ ਕਿ ਨਹੀਂ, 68 ਸਾਲਾਂ ਦੇ ਹੋ ਗਏ ਹੁਣ ਤਾਂ, ਕਹਿੰਦਾ ਨਹੀਂ, ਦੂਜੀ ਵਾਰੀ ਫੇਰ ਅਸੀਂ ਸੁਪਰ ਬਾਲ ਫੇਰ ਜਿੱਤਣਾ, ਮੈਂ ਕਿਤੇ ਨਹੀਂ ਜਾ ਰਿਹਾ ਜੀ। ਇੱਕ ਇਹ ਵੀ ਚੀਜ਼ ਸੁਪਰ ਬਾਲ ਦੀ ਹਰਜੋਤ ਸਿੰਘ ਜੀ ਰਹੀ ਆ, ਬਹੁਤ ਹੀ ਘੱਟ ਜਿਹੜਾ ਉਹ ਹੁੰਦਾ ਆ ਵੀ ਜਿਹੜੀ ਟੀਮ ਨੇ ਪਿਛਲੀ ਵਾਰੀ ਜਿੱਤਿਆ ਵੀ ਉਹ ਸੇਮ ਟੀਮ ਅਗਲੀ ਵਾਰੀ ਆ ਕੇ ਸੁਪਰ ਬਾਲ ਦੁਬਾਰਾ ਜਿਹੜੀ ਉਹ ਜਿੱਤੇ। ਇਸ ਵਾਰ ਬੜੀਆਂ ਉਮੀਦਾਂ ਸੀਗੀਆਂ ਵੀ ਕੈਂਸਸ ਸਿਟੀ ਚੀਫਸ ਤੋਂ, ਮਹੋਮਜ਼ ਤੋਂ ਤੇ ਉਹਨਾਂ ਦੀ ਟੀਮ ਤੋਂ, ਪਰ ਬਰੇਡੀ ਤੇ ਉਹਨਾਂ ਦੀ ਜਿਹੜੀ ਟੀਮ ਦੇ ਮੋਹਰੇ ਜਿਹੜਾ ਬਹੁਤਾ ਕੁਛ ਜਿਹੜਾ ਉਹ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਰਹੇ। ਸੋ ਸ਼ਾਨਦਾਰ ਜਿਹੜਾ ਇਹਨਾਂ ਨੇ ਜਿੱਤ ਜਿਹੜੀ ਆ ਉਹ ਪ੍ਰਾਪਤ ਕੀਤੀ ਆ। ਸੋ ਬੇਸਿਕਲੀ ਆਪਣੇ ਓਪੋਜੀਸ਼ਨ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਦੱਬ ਕੇ ਜਿਹੜਾ ਉਹ ਰੱਖਿਆ, ਉਹਨਾਂ ਨੂੰ ਬਿਲਕੁਲ ਵੀ ਜਿਹੜਾ ਮੌਕਾ ਜਿਹੜਾ ਇੱਕ ਹਿਸਾਬ ਦੇ ਨਾਲ ਨਹੀਂ ਦਿੱਤਾ ਵੀ ਉਹ ਅੱਗੇ ਜਿਹੜਾ ਉਹ ਵੱਧ ਸਕਣ। ਅਤੇ ਇਹ ਇੱਕ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਹੋਣਾ ਚਾਹੀਦਾ ਵੀ 43 ਸਾਲ ਦੀ ਉਮਰ ਦੇ ਵਿੱਚ ਟੌਮ ਬਰੇਡੀ ਵੀ ਹਾਈਐਸਟ ਲੈਵਲ ਦੇ ਉੱਤੇ ਜਿਹੜਾ ਉਹ ਖੇਡ ਰਿਹਾ। ਆਲਦੋ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਮਾਹਰਾਂ ਨੇ ਉਸ ਨੂੰ ਜਿਹੜਾ ਉਹ ਖੁੰਝੇ ਜਿਹੜਾ ਉਹ ਲਾ ਦਿੱਤਾ ਸੀ ਵੀ ਇਹਦਾ ਡਨ ਆ। 4 ਸਾਲ ਪਹਿਲਾਂ ਵੀ ਕਹਿੰਦੇ ਵੀ ਇਹਦਾ ਅਖੀਰਲਾ ਈਅਰ ਆ। ਹੁਣ ਇਹ ਨਹੀਂ ਪਤਾ ਵੀ ਉਹ ਇੱਥੇ ਰਿਟਾਇਰਮੈਂਟ ਲੈਣਗੇ ਜਾਂ 1-2 ਸਾਲ ਜਿਹੜਾ ਆ ਉਹ ਹੋਰ ਖੇਡਣਗੇ। ਪਰ ਓਬਵੀਅਸਲੀ ਔਖਾ ਹੋਣਾ ਜਿਉਂ ਉਮਰ ਜਿਹੜੀ ਉਹ ਵਧਣੀ ਆ, ਪਰ ਅਜੇ ਕਹਿੰਦੇ ਲੱਗਦਾ ਆ ਵੀ ਉਹਦੇ ਅੰਦਰ ਅਜੇ 2-3 ਸਾਲ ਜਿਹੜੇ ਹੋਰ ਖੇਡਣ ਦੇ ਪਏ ਆ। ਡਿਪੈਂਡ ਕਰੂਗਾ ਅਗਲੇ ਜਿਹੜੇ ਸੀਜ਼ਨ ਦੇ ਉੱਤੇ। ਸੋ ਬਹੁਤ ਸਾਰੇ ਲੋਕ ਉਸ ਨੂੰ ਗੋਟ ਆਖਦੇ ਆ। ਗੋਟ ਮਤਲਬ ਬੱਕਰੀ ਨਹੀਂ, ਇਹ ਜਿਹੜੀ ਗ੍ਰੇਟੈਸਟ ਆਫ ਆਲ ਟਾਈਮ ਇੱਕ ਸ਼ਾਰਟ ਫਾਰਮ ਜਿਹੜੀ ਵਰਤੀ ਜਾਂਦੀ ਆ। ਸੋ ਟੌਮ ਬਰੇਡੀ ਨੇ ਬਾਰ-ਬਾਰ ਜਿਹੜੀ ਆ ਉਸ ਚੀਜ਼ ਨੂੰ ਹੁਣ ਕਿਤੇ ਨਾ ਕਿਤੇ ਕਹਿ ਲਓ ਵੀ ਉਸ ਦੇ ਉੱਤੇ ਠੱਪਾ ਜਿਹੜਾ ਉਹ ਲਾ ਦਿੱਤਾ ਵੀ ਮੈਂ ਵਾਕਿਆ ਹੀ ਉਹ ਗੋਟ ਹੈਗਾ ਆ। ਜੀ, ਅਗਲੀ ਆਪਾਂ ਕੁਝ ਖਬਰਾਂ ਜਿਹੜੀਆਂ ਕਰੋਨਾ ਵਾਇਰਸ ਨਾਲ ਸੰਬੰਧਿਤ ਜ਼ਰੂਰ ਸਾਂਝੀਆਂ ਕਰ ਲਈਏ, ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਦੇਖਿਆ ਵੀ ਲੋਕ ਹੁਣ ਪੂਰੇ ਫੁੱਲ ਫਲੈਜ ਜਿਹੜੇ ਆ ਪਾਰਟੀਆਂ ਵੀ ਕਰ ਰਹੇ ਆ, ਸੜਕਾਂ ਵੀ ਬਹੁਤ, ਰੋਡਸ ਵੀ ਫੁੱਲ ਹੈਗੀਆਂ ਆ ਵੀ ਸਮਹਾਓ ਲੋਕਾਂ ਨੇ ਕਰੋਨਾ ਵਾਇਰਸ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ ਆ। ਪਰ ਹਜੇ ਵੀ ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਆ। ਯੂਕੇ ਤੋਂ ਖਬਰ ਆ ਰਹੀ ਹੈ, ਯੂਕੇ ਦੇ ਵਿੱਚ ਕਹਿੰਦੇ ਖਾਸ ਕਰਕੇ ਲੰਡਨ ਵਾਲੇ ਏਰੀਏ 'ਚ ਸਭ ਤੋਂ ਵੱਧ ਜਿਹੜੇ ਆ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਏਸ਼ੀਅਨ ਲੋਕ ਆ। ਏਸ਼ੀਅਨ ਦੇ ਵਿੱਚ ਪੰਜਾਬੀ ਆ ਰਹੇ ਹੈਗੇ ਆ। ਸੋ ਉਹਦਾ ਕਾਰਨ ਇਹੀ ਆ ਵੀ ਆਪਾਂ ਇੱਕਦਮ ਹੀ ਭੁੱਲ ਕੇ ਪਾਰਟੀਆਂ ਵੱਲ ਚੱਲ ਜਾਂਦੇ ਆ ਅਤੇ ਜਿਹੜੀ ਕਰੋਨਾ ਵਾਇਰਸ ਜਿਹੜੀ ਆ ਉਹ ਜ਼ਿਆਦਾ ਫੈਲਦੀ ਆ। ਅੱਜ ਵੀ CDC ਨੇ ਇਹ ਕਿਹਾ ਆ ਵੀ ਈਵਨ ਦੋ ਕਰੋਨਾ ਵਾਇਰਸ ਦੇ ਕੇਸਿਸ ਦੇ ਵਿੱਚ ਜਿਹੜੀ ਆ ਉਹਨਾਂ ਦੀ ਗਿਣਤੀ ਘਟੀ ਹੈਗੀ ਆ, ਪਰ ਅਸੀਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਹਰੀਕੇਨ ਆ ਉਹਦੀ ਆਈ ਦੇ ਵਿੱਚ ਹੈਗੇ ਆ। ਜਿਹੜਾ ਨਵਾਂ ਵੇਰੀਐਂਟ ਆਇਆ, ਸਰਕੂਲਰ ਹੋ ਰਿਹਾ ਆ, ਕਹਿੰਦੇ ਭਈ ਉਹਦੇ ਨਾਲ ਹਜੇ ਤੱਕ ਤਾਂ ਸਿਰਫ 700 ਕੇਸ ਹੀ ਮਿਲੇ ਆ। ਕੋਵਿਡ-19 ਦਾ ਜਿਹੜਾ ਨਵਾਂ ਵੇਰੀਐਂਟ ਆ ਜੋ ਕਿ UK, ਸਾਊਥ ਅਫਰੀਕਾ, ਬ੍ਰਾਜ਼ੀਲ 'ਚ ਆਇਆ ਸੀ, ਪਰ ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਇਸ ਕਰਕੇ ਇਹ ਤੋਂ ਬਚਣ ਦੀ ਬਹੁਤ ਜ਼ਰੂਰਤ ਆ। ਅਤੇ ਦੂਸਰੇ ਪਾਸੇ ਸਾਊਥ ਅਫਰੀਕਾ ਨੇ ਅੱਜ ਆਕਸਫੋਰਡ ਐਸਟਰਾਜ਼ਨੇਕਾ ਦੇ ਜਿਹੜੇ ਵੈਕਸੀਨ ਸੀ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਤੋਂ ਲਾਉਣ ਤੋਂ ਬੰਦ ਕਰ ਦਿੱਤਾ ਆ। ਕਹਿੰਦੇ ਵੀ ਜਿਹੜਾ ਉੱਥੇ ਵੇਰੀਐਂਟ ਸੀਗਾ B.1.351 ਉਹਨਾਂ ਨੇ 2000 ਜਿਹੜੇ ਉਹਨਾਂ ਦੇ ਫਰੰਟ ਲਾਈਨ ਵਰਕਰਸ ਹੈਗੇ ਆ ਉਹਨਾਂ ਦੇ ਲਾਇਆ ਸੀ, ਪਰ ਉਹ ਮਿਨੀਮਮ ਪ੍ਰੋਟੈਕਸ਼ਨ ਹੋਈ ਆ। ਕਹਿੰਦੇ ਬਹੁਤ ਘੱਟ ਪ੍ਰੋਟੈਕਸ਼ਨ ਜਿਹੜੀ ਆ ਇਸ ਟੀਕੇ ਦੇ ਨਾਲ ਹੋਈ ਹੈਗੀ ਆ। ਸੋ ਕਰੋਨਾ ਵਾਇਰਸ ਦੇ ਵੀ ਗਾਹਾਂ ਤੇ ਗਾਹਾਂ ਡਿਫਰੈਂਟ ਜਿਹੜੇ ਵੇਰੀਐਂਟ ਆ ਉਹ ਆ ਰਹੇ ਆ, ਹੈ ਨਾ। ਸੋ ਉਹ ਸੋਚ ਰਹੇ ਸੀ ਵੀ 67% ਪੋਪੂਲੇਸ਼ਨ ਨੂੰ ਜਿਹੜੀ ਕਿ 40 ਮਿਲੀਅਨ ਆ ਉੱਥੇ ਦੀ ਹੈਗੀ ਆ ਵੀ ਅਸੀਂ ਸਾਲ ਦੇ ਐਂਡ ਤੱਕ ਟੀਕਾ ਲਾ ਦਾਂਗੇ, ਪਰ ਹੁਣ ਇਸ ਟੀਕੇ ਨੂੰ ਨਹੀਂ ਰੋਕ ਦਿੱਤਾ ਹੈ ਅਤੇ ਹੋ ਸਕਦਾ ਹੈ ਵੀ ਹੋਰ ਕੰਪਨੀਆਂ ਦੇ ਜਿਹੜੇ ਵੈਕਸੀਨ ਆ ਉਹਨਾਂ ਨੂੰ ਉਹ ਯੂਜ਼ ਕਰਨ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, CBO ਦੀ ਇੱਕ ਨਵੀਂ ਰਿਪੋਰਟ ਜਿਹੜੀ ਉਹਨਾਂ ਨੇ ਪੇਸ਼ ਕੀਤੀ ਆ। ਉਹ ਕਹਿ ਰਹੇ ਆ ਵੀ ਕਹਿੰਦੇ ਜੇ $15 ਮਿਨੀਮਮ ਵੇਜ ਇਨਕਰੀਜ਼ ਕੀਤੀ ਜਾਂਦੀ ਆ, ਕਹਿੰਦੇ ਪਾਵਰਟੀ ਲੈਵਲਸ ਤਾਂ ਡੈਫੀਨੇਟਲੀ ਜਿਹੜਾ ਆ ਉਸ ਨੂੰ ਜਿਹੜਾ ਉਹ ਘਟਾਵੇਗੀ, ਅਤੇ ਕਹਿੰਦੇ ਪਰ 1.4 ਮਿਲੀਅਨ ਜੌਬਸ ਵੀ ਜਿਹੜੀਆਂ ਉਸ ਦੇ ਕਰਕੇ ਲਾਸ ਹੋ ਸਕਦੀਆਂ ਆ। ਸੋ ਕਹਿੰਦੇ ਵੀ ਇਹਦੇ ਜਿਹੜੀ $15 ਆਵਰ ਮਿਨੀਮਮ ਵੇਜ ਕਰਨ ਦੇ ਨਾਲ
9 ਲੱਖ ਲੋਕ ਜਿਹੜੇ ਪਾਵਰਟੀ ਤੋਂ ਬਾਹਰ ਜਿਹੜੇ ਆ ਉਹ ਆ ਜਾਣਗੇ। ਇਹ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਬਜਟ ਆਫਿਸ ਆ, ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਈ ਆ। ਬੀਤੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਕਿਹਾ ਸੀਗਾ ਵੀ ਜਿਹੜਾ ਹਾਲ ਦੀ ਘੜੀ $15 ਪਰ ਆਵਰ ਮਿਨੀਮਮ ਵੇਜ ਆ ਉਸ ਨੂੰ ਲੈ ਕੇ ਆਉਣਾ ਇਸ ਪੈਕੇਜ ਦੇ ਨਾਲ ਉਹ ਕਿਤੇ ਨਾ ਕਿਤੇ ਔਖਾ ਹੋਵੇਗਾ ਅਤੇ ਫਿਰ ਇਸ ਪੈਕੇਜ ਨੂੰ ਪਾਸ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਉਹਨਾਂ ਦੇ ਲਈ ਬਣ ਜਾਊਗਾ। ਤਕਰੀਬਨ 1 ਦਹਾਕੇ ਤੋਂ ਵੱਧ ਸਮਾਂ ਹੋ ਗਿਆ ਫੈਡਰਲ ਮਿਨੀਮਮ ਵੇਜ $7.25 ਪ੍ਰਤੀ ਘੰਟਾ ਦੇ ਉੱਤੇ ਹੀ ਜਿਹੜੀ ਉਹ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਇਨਫਲੇਸ਼ਨ, ਮਹਿੰਗਾਈ ਸਾਰਾ ਕੁਛ ਵਧਿਆ ਆ, ਪਰ ਇਹ ਜਿਹੜੀ ਮਿਨੀਮਮ ਵੇਜ ਜਿਹੜੀ ਉਹ ਨਹੀਂ ਵਧੀ ਹੈਗੀ। ਸੋ ਇਹ ਜਿਹੜਾ CBP ਦੀ ਜਿਹੜੀ ਨਵੀਂ ਰਿਪੋਰਟ ਹੁਣ ਆਈ ਆ, ਇਹਦੇ ਨਾਲ ਹੁਣ ਦੇਖਣਾ ਹੋਊਗਾ ਵੀ ਕਿਹੜੀ ਪਾਰਟੀ ਕਿਹੜਾ ਹਿੱਸਾ ਇਸ ਦਾ ਫੜ ਕੇ ਜਿਹੜਾ ਉਸ ਨੂੰ ਅੱਗੇ ਜਿਹੜਾ ਉਹ ਪੇਸ਼ ਕਰਦੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਚਾਈਨਾ ਤੇ ਆਸਟ੍ਰੇਲੀਆ ਦੇ ਵਿੱਚ ਮਾਹੌਲ ਇੱਕ ਵਾਰੀ ਫਿਰ ਗਰਮਾ ਗਿਆ ਦੋਨਾਂ ਦੀਆਂ ਸਰਕਾਰਾਂ ਦੇ ਵਿੱਚ। ਕੈਨੇਡਾ ਦੇ ਵਿੱਚ ਵੀ ਆਪਾਂ ਦੇਖਿਆ ਸੀ, USA ਦੇ ਵਿੱਚ ਵੀ, ਤੇ ਹੁਣ ਆਸਟ੍ਰੇਲੀਅਨ ਇੱਕ ਜਿਹੜਾ ਉੱਥੇ ਦੀ ਬ੍ਰੌਡਕਾਸਟਿੰਗ ਬੇਬੀ ਹੈਗੀ ਆ ਉਸ ਨੂੰ ਚਾਈਨਾ ਵਾਲਿਆਂ ਨੇ ਜਿਹੜਾ ਡਿਟੇਨ ਕੀਤਾ ਹੋਇਆ ਅਗਸਤ 13, 2020 ਤੋਂ, ਤੇ ਉਸ ਦੇ ਉੱਤੇ ਉਹਨੇ ਫਾਰਮਲੀ ਜਿਹੜੇ ਆ ਕਹਿੰਦੇ ਚਾਰਜ ਲਾ ਦਿੱਤੇ ਆ ਫਰਵਰੀ 5 ਨੂੰ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਚਾਈਨਾ ਦੀ ਜਿਹੜੀ ਸੀਕ੍ਰੇਟਸ ਆ ਉਹ ਆਸਟ੍ਰੇਲੀਆ ਨੂੰ ਦੇ ਰਹੇ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਆਪਾਂ ਦੇਖਦੇ ਹੀ ਹਾਂ ਵੀ ਇੱਕ ਦੂਜੇ ਦੇ ਉੱਤੇ ਜਿਹੜੇ ਸਰਕਾਰਾਂ ਦੋਸ਼ ਲਾਉਂਦੀਆਂ ਰਹਿੰਦੀਆਂ ਆ, ਪਰ ਹਿੰਦੁਸਤਾਨ ਦੀ ਸਰਕਾਰ ਇੱਕ ਇੱਦਾਂ ਦੀ ਸਰਕਾਰ ਆ ਜਿਹੜੀ ਆਪਣੇ ਹੀ ਮੁਲਕ ਦੇ ਆਪਣੇ ਹੀ ਜਿਹੜੇ ਜਰਨਲਿਸਟ ਆ ਉਹਨਾਂ ਦੇ ਉੱਤੇ ਜਿਹੜੇ ਆ ਇੱਦਾਂ ਦੇ ਵੱਖ-ਵੱਖ ਜਿਹੜੇ ਚਾਰਜਸ ਲਾਉਂਦੇ ਰਹਿੰਦੇ ਆ। ਜੀ ਬਿਲਕੁਲ। ਸੋ ਬੜਾ ਅਨਫੋਰਚੂਨੇਟ ਪਾਰਟ ਹੈਗਾ ਆ। ਨੌਦੀਪ ਕੌਰ ਆਪਣੀ ਜਿਹੜੀ ਕੁੜੀ ਆ, ਬੜੀ ਯੰਗ ਕੁੜੀ 23 ਸਾਲਾਂ ਦੀ, ਉਹ ਕਿਸਾਨ ਮੋਰਚੇ ਦੇ ਦੌਰਾਨ ਹੀ ਜਿਹੜੀ ਫੈਕਟਰੀ ਵਰਕਰਸ ਆ ਉਹਨਾਂ ਦੀ ਫਾਈਟ ਲੜ ਰਹੀ ਸੀ ਤੇ ਉਸ ਨੂੰ ਉੱਥੋਂ ਪਿਕ ਕੀਤਾ ਗਿਆ ਤੇ ਪੁਲਿਸ ਨੇ ਅਰੈਸਟ ਕੀਤਾ। ਤੇ ਨਵੀਂ ਜਿਹੜੀ ਉਹਦੀ ਮੈਡੀਕਲ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਉਹਨੂੰ ਸੈਕਸ਼ੂਅਲੀ ਹਰਾਸ ਕੀਤਾ ਗਿਆ। ਸੋ ਦੇਖੋ, ਇੱਕ ਪਾਸੇ ਤਾਂ ਆਪਾਂ ਸਟੇਜਾਂ ਤੇ ਚੜ੍ਹ ਕੇ ਜ਼ਰੂਰ ਰੌਲਾ ਪਾਉਂਦੇ ਆ ਵੀ ਦੇਖੋ ਜੀ ਅਸੀਂ ਕਿਹਨਾਂ ਦੀਆਂ ਧੀਆਂ ਭੈਣਾਂ ਛਡਵਾਈਆਂ, ਅਸੀਂ ਤਾਂ ਹੁਣ ਆਪਣੀ ਨਹੀਂ ਬਚਾ ਸਕਦੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਵੀ ਬਾਹਰ ਵੀ ਬਹੁਤ ਪ੍ਰਚਾਰ ਹੋ ਰਿਹਾ, ਕਿਸਾਨ ਮੋਰਚਾ ਦੋ ਫਾੜ ਹੋ ਗਿਆ, ਇਹਨੂੰ ਵਿੱਚ ਲਾਓ, ਇਹਨੂੰ ਲਾਓ, ਆਹ ਕਰੋ, ਆਹ ਕਰੋ, ਨਿਸ਼ਾਨ ਸਾਹਿਬ ਚੜਾਓ, ਨਾ ਚੜਾਓ। ਉਹ ਯਾਰ ਸਭ ਤੋਂ ਪਹਿਲਾਂ ਜਿਹੜੀ ਕੁੜੀ ਆ ਤੁਹਾਡੀ ਉਹਨੂੰ ਅਰੈਸਟ ਕਰਕੇ ਸ਼ਰੇਆਮ ਉਹਨਾਂ ਨੇ ਸੈਕਸ਼ੂਅਲੀ ਅਸੌਲਟ ਕੀਤਾ, ਮੈਡੀਕਲ ਰਿਪੋਰਟ ਆ ਗਈ ਹੈ, ਤੁਸੀਂ ਉਹਨੂੰ ਨਹੀਂ ਛਡਾ ਸਕਦੇ। ਸੋ ਮੇਨ ਫੋਕਸ ਜਿੰਨਾ ਵੀ ਆ ਇਸ ਟਾਈਮ ਉਸ ਕੁੜੀ ਦੇ ਉੱਤੇ ਜ਼ਿਆਦਾ ਜਾਣਾ ਚਾਹੀਦਾ। ਜ਼ਮੀਨਾਂ ਬਚਾ ਕੇ ਵੀ ਆਪਾਂ ਕੀ ਕਰਾਂਗੇ ਜੇ ਤੁਹਾਡੀ ਇੱਜ਼ਤ ਹੀ ਨਾ ਰਹੀ। ਸੋ ਇਹ ਆਪਾਂ ਰੇਡੀਓ ਤੇ ਓਪਨਲੀ ਕਹਿ ਰਹੇ ਆ। ਮੈਨੂੰ ਤਾਂ ਲੱਗਦਾ ਹੋ ਸਕਦਾ ਇਸ ਕਰਕੇ ਵੀ ਆ ਵੀ ਬਹੁਤ ਸਾਰੇ ਲੋਕ ਸ਼ਾਇਦ ਇਸ ਕਰਕੇ ਨਹੀਂ ਸਪੋਰਟ ਕਰ ਰਹੇ ਵੀ ਉਹ ਦਲਿਤਾਂ ਦੀ ਕੁੜੀ ਹੈਗੀ ਆ। ਇਹ ਬਹੁਤ ਮਾੜੀ ਗੱਲ ਆ। ਹਰ ਇੱਕ ਨੂੰ, ਈਵਨ ਜਿੰਨੇ ਵੀ ਹੁਣ ਆਪਣੇ ਆ ਨਾ ਇੱਥੇ ਸਾਰੇ ਲੀਡਰ ਬਣੇ ਫਿਰਦੇ, ਉਹਨਾਂ ਨੂੰ ਕਿਸਾਨ ਮੋਰਚੇ ਦੇ ਹਰ ਇੱਕ ਲੀਡਰ ਨੂੰ ਜਿਹੜੀ ਕਾਲਾਂ ਕਰਨੀਆਂ ਚਾਹੀਦੀਆਂ ਵੀ ਭਾਈ ਸਭ ਤੋਂ ਪਹਿਲਾਂ ਉੱਥੇ ਜਾ ਕੇ ਤੁਸੀਂ ਪ੍ਰੋਟੈਸਟ ਕਰੋ, ਉਹ ਕੁੜੀ ਨੂੰ ਜਲਦੀ ਤੋਂ ਜਲਦੀ ਛਡਾਓ। ਕਿੱਡਾ ਧੱਬਾ ਹੈਗਾ ਵੀ ਉਹਨਾਂ ਨੇ 23 ਸਾਲਾਂ ਦੀ ਕੁੜੀ ਨੂੰ ਉੱਥੋਂ ਚੱਕ ਕੇ ਕਿੰਨੇ ਦਿਨ ਹੋ ਗਏ ਆ, ਹਜੇ ਤੱਕ ਨਹੀਂ ਛੱਡਿਆ ਹੈਗਾ। ਜੀ ਬਿਲਕੁਲ। ਉੱਦਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਅਪਡੇਟ ਜਿਹੜੀ ਜ਼ਰੂਰ ਹੈਗੀ ਆ। ਹੁਣ ਵਕੀਲਾਂ ਨੇ ਜਿਹੜੀ ਉਸਦੀ ਕਹਿ ਲਓ ਵੀ ਰਿਹਾਈ ਦੀ ਜਿਹੜੀ ਉਹ ਮੰਗ ਕੀਤੀ ਆ। ਸੋ ਬੇਲ ਦੇ ਉੱਤੇ ਸ਼ਾਇਦ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉਹ ਬਾਹਰ ਆ ਸਕਦੀ ਆ। ਵਕੀਲ ਜਿਹੜੇ ਆ ਹੁਣ ਇਸ ਟਾਈਮ ਲੱਗੇ ਹੋਏ ਆ, ਉਹ ਵੀ ਜਿਹੜਾ ਦੇਖ ਲਓ ਤਕਰੀਬਨ 1 ਮਹੀਨਾ ਜਿਹੜਾ ਉਸ ਨੂੰ ਅੰਦਰ ਡੱਕਿਆਂ ਨੂੰ ਜਿਹੜਾ ਹੋ ਗਿਆ, ਅਤੇ ਉਸ ਦੇ ਉੱਤੇ ਤਸ਼ੱਦਦ ਵੀ ਜਿਹੜਾ ਆ ਉਹਨਾਂ ਨੇ ਬਹੁਤ ਕੀਤਾ ਹੈਗਾ ਆ। ਅਤੇ ਹਰਜੋਤ ਸਿੰਘ ਜੀ ਡੈਫੀਨੇਟਲੀ ਇਹ ਚੀਜ਼ ਜਿਹੜਾ ਧਿਆਨ ਆ ਉਹ ਮੰਗਦੀ ਆ। ਉੱਧਰ ਇਹ ਵੀ ਦੱਸਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਫਰੈਜ਼ਨੋ ਦੇ ਵਿੱਚ ਵੀ ਇੱਕ ਮੀਟਿੰਗ ਜਿਹੜੀ ਆ ਹਰਜੋਤ ਸਿੰਘ ਜੀ ਕੀਤੀ ਗਈ ਸੀਗੀ, ਜਿਸ ਦੇ ਵਿੱਚ 90 ਦੇ ਤਕਰੀਬਨ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਜਿਹੜੇ ਆ ਉਹ ਮਤੇ ਜਿਹੜੇ ਉੱਥੇ ਬਹਿ ਕੇ ਇਹ ਪਾਸ ਕੀਤੇ, ਜਿਨ੍ਹਾਂ 'ਚ ਗੁਰਦੁਆਰੇ ਵੀ ਸੀਗੇ, ਸਿੱਖ ਵੂਮਨ ਗਰੁੱਪ, ਸਪੋਰਟਸ ਕਲੱਬ, ਕਲਚਰਲ ਆਰਗੇਨਾਈਜੇਸ਼ਨ, ਯੂਥ ਆਰਗੇਨਾਈਜੇਸ਼ਨ ਨੇ ਸਾਰਿਆਂ ਨੇ ਮਿਲ ਜੁਲ ਕੇ ਇੱਕ ਇਸ ਸਾਂਝੀ ਪਲੇਟਫਾਰਮ ਦੇ ਉੱਤੇ ਆ ਕੇ ਜਿਹੜੇ ਮਤੇ ਪਾਸ ਕੀਤੇ ਵੀ ਸਾਰੇ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਮੋਦੀ ਸਰਕਾਰ ਨੇ ਅੰਦਰ ਕੀਤੇ ਹੋਏ ਆ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਨਕਲੀ ਕੇਸ ਪਾਏ ਹੋਏ ਆ, ਅਤੇ ਉਹਨਾਂ ਨੂੰ ਜਿਹੜਾ ਉਹ ਇਮੀਡੀਏਟਲੀ ਜਿਹੜਾ ਉਹ ਰਿਹਾਅ ਕੀਤਾ ਜਾਵੇ। ਕਿਸਾਨ ਯੂਨੀਅਨ, ਯੂਥ ਆਰਗੇਨਾਈਜੇਸ਼ਨ, ਮਜ਼ਦੂਰ ਗਰੁੱਪ ਇਹ ਆਪਸ ਦੇ ਵਿੱਚ ਜਿਹੜੀ ਨੋਕ ਝੋਕ ਆ ਉਸ ਨੂੰ ਬੰਦ ਕਰਨ ਅਤੇ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਇੱਕ ਸਾਂਝਾ ਫਰੰਟ ਤਿਆਰ ਜਿਹੜਾ ਹੈਗਾ ਹੀ ਆ ਉਸ ਦੇ ਵਿੱਚ ਮਿਲ ਜੁਲ ਕੇ ਕੰਮ ਕਰਨ। ਅਤੇ ਜਿਹੜੇ ਆ ਇਹ ਤਿੰਨੇ ਕਾਨੂੰਨ ਹੈਗੇ ਆ, ਫਾਰਮ ਬਿਲਜ਼ ਆ, ਉਹਨਾਂ ਦੀ ਜਿਹੜੀ ਆ ਇਮੀਡੀਏਟ ਰਿਪੀਲ ਵਾਪਸ ਜਿਹੜੀ ਆ ਉਹ
ਲੈਣ ਤੇ ਨਾਲ ਹੀ ਜਿਹੜੇ ਯੂਐਸ ਦੇ ਵਿੱਚ ਬੈਠੇ ਹੋਏ ਨੇ ਲੋਕ ਉਹ ਆਪਣਾ ਸੋਸ਼ਲ ਮੀਡੀਆ ਪੋਲੀਟੀਕਲ ਆਰਗੇਨਾਈਜ਼ਿੰਗ ਐਬਿਲਿਟੀਜ਼ ਜਿਹੜੀਆਂ ਆ ਉਹ ਇਸ ਮੋਰਚੇ ਦੇ ਹੱਕ ਦੇ ਵਿੱਚ ਜਿਹੜਾ ਆ ਉਸ ਨੂੰ ਹੋਰ ਤੇਜ਼ ਜਿਹੜਾ ਉਹ ਕਰਨ ਤੇ ਮਿਲ ਜੁਲ ਕੇ ਉਹਨਾਂ ਦੇ ਹੱਕ ਦੀਆਂ ਜਿਹੜੀਆਂ ਉਹ ਗੱਲਾਂ ਕਰਨ। ਸੋ ਇਹ ਬੀਤੇ ਦਿਨਾਂ 6 ਤਰੀਕ ਨੂੰ ਜਿਹੜਾ ਇਹ ਪ੍ਰੋਗਰਾਮ ਫਰੈਜ਼ਨੋ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਕਾਫੀ ਆਰਗੇਨਾਈਜੇਸ਼ਨ ਜਿਹੜੇ ਆ ਉੱਥੇ ਇਕੱਤਰ ਹੋਈਆਂ ਸੀ ਤੇ ਉਹਨਾਂ ਨੇ ਮਿਲ ਕੇ ਜਿਹੜੇ ਇਹ ਸਾਂਝੇ ਮਤੇ ਜਿਹੜੇ ਉਹ ਪਾਸ ਕੀਤੇ ਹੈਗੇ ਨੇ ਜੀ। ਤੇ ਇਸੇ ਦੇ ਨਾਲ ਹੀ ਬਿਲਕੁਲ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਸਮਾਪਤੀ ਵੱਲ ਨੂੰ ਕਰੀਏ। ਕੱਲ੍ਹ ਜਿਹੜੀ ਹੈ ਜ਼ਰੂਰ ਇੱਕ ਐਡ ਸੁਪਰ ਬਾਲ ਸ਼ੁਰੂ ਹੋਣ ਤੋਂ ਤਕਰੀਬਨ ਅੱਧਾ ਕੁ ਘੰਟਾ ਪਹਿਲਾਂ ਫਰੈਜ਼ਨੋ ਇਲਾਕੇ ਦੇ ਵਿੱਚ ਜਿਹੜੀ ਉਹ ਫਾਰਮਰਸ ਦੇ ਹੱਕ ਦੀ ਜਿਹੜੀ ਉਹ ਪਲੇ ਹੋਈ ਸੀਗੀ। ਸੋ ਉਸ ਦੇ ਨਾਲ ਆਪਣੀ ਕਮਿਊਨਿਟੀ ਵਿੱਚ ਤਾਂ ਜ਼ਰੂਰ ਉਸ ਦੀ ਕਾਫੀ ਜਿਹੜੀ ਚਰਚਾ ਹੈਗੀ ਆ ਜਿਹਦੇ ਬਾਰੇ ਆਲਰੇਡੀ ਆਪਾਂ ਨੂੰ ਆਪਣੇ ਫਾਰਮਰਸ ਦੇ ਬਾਰੇ ਜਿਹੜਾ ਉਹ ਪਤਾ ਹੀ ਆ, ਸਾਰੇ ਜਾਣੇ ਇਸ ਦੇ ਉੱਤੇ ਜ਼ੋਰ ਲਾ ਰਹੇ ਆ। ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਇਹ ਐਡ ਆ ਉਸ ਦੇ ਨਾਲ ਜਿਹੜਾ ਮੇਨ ਮਕਸਦ ਸੀਗਾ ਇਸ ਐਡ ਦਾ ਵੀ ਹੋਰ ਥਾਵਾਂ ਦੇ ਉੱਤੇ ਜਿਹੜੇ ਲੋਕ ਆ ਜਾਂ ਬਾਹਰਲੀ ਕਮਿਊਨਿਟੀ ਦੇ ਲੋਕ ਆ ਉਹਨਾਂ ਦੇ ਵਿੱਚ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਬਣੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਟਾਈਮ ਐਂਟਰਟੇਨਮੈਂਟ ਦੇ ਵਿੱਚ ਜਿਹੜੇ ਪੂਰੀ ਤਰ੍ਹਾਂ ਧੁੱਸ ਹੋਏ ਲੋਕ ਆ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਨਜ਼ਰ ਆਈ ਹੈ ਕਿ ਨਹੀਂ, ਪਰ ਚੰਗਾ ਉਪਰਾਲਾ ਜਿਹੜਾ ਉਹ ਸੀਗਾ ਆਪਾਂ ਇਹੀ ਕਹਿ ਸਕਦੇ ਹਾਂ। ਅਤੇ ਹੁਣ ਚਲੋ ਉਹ ਹੋ ਗਿਆ, ਹੁਣ ਇਹ ਆ ਵੀ ਸਾਂਝੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਅੱਗੇ ਹੋਰ ਵਧਾਉਣ ਦੀ ਜ਼ਰੂਰਤ ਆ। ਇਸ ਦੇ ਉੱਤੇ ਇੱਕ ਜ਼ਰੂਰ ਟਿੱਪਣੀ ਆ ਵੀ ਹਿਊਮਨ ਰਾਈਟ ਵਾਇਲੇਸ਼ਨ ਨੂੰ ਦਿਖਾਉਣ ਦੇ ਲਈ ਜੇ ਆਪਾਂ ਨੂੰ ਹਜ਼ਾਰਾਂ ਡਾਲਰ ਖਰਚਣੇ ਪੈਣ ਇਸ ਦੇ ਲਈ ਇੱਥੇ ਦੇ ਮੀਡੀਆ ਵੀ ਜ਼ਿੰਮੇਵਾਰ ਆ ਅਤੇ ਆਪਾਂ ਨੂੰ ਵੀ ਜਿਹੜਾ ਇਸ ਦੇ ਉੱਤੇ ਮੁੜ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਕਿੱਦਾਂ ਜਿਹੜਾ ਇਸ ਚੀਜ਼ ਹਿਊਮਨ ਰਾਈਟ ਵਾਇਲੇਸ਼ਨਸ ਵੱਲ ਇਹਨਾਂ ਦਾ ਜਿਹੜਾ ਧਿਆਨ ਵਿਦਆਊਟ ਉਹਨਾਂ ਨੂੰ ਹਜ਼ਾਰਾਂ ਡਾਲਰ ਦਿੱਤੇ ਹੋਏ ਜਿਹੜਾ ਆ ਉਹ ਉਹਨਾਂ ਦਾ ਧਿਆਨ ਇਸ ਪਾਸੇ ਵੱਲ ਨੂੰ ਆਵੇ। ਚਲੋ ਹੋ ਗਿਆ, ਠੀਕ ਆ, ਗੁੱਡ ਆ, ਕਰ ਲਿਆ ਆ, ਪਰ ਲੋਕਾਂ ਤੱਕ ਹੋਰ ਤਰੀਕੇ ਦੇ ਨਾਲ ਵੀ ਜਿਹੜੀ ਆਪਾਂ ਨੂੰ ਜਿਹੜੀ ਆ ਵੱਧ ਤੋਂ ਵੱਧ ਹੋਰ ਅਪਰੋਚ ਜਿਹੜੀ ਉਹ ਲੈ ਕੇ ਜਾਣ ਦੀ ਜਿਹੜੀ ਉਹ ਜ਼ਰੂਰਤ ਆ। ਕਿਉਂਕਿ ਅੱਜ ਜੇ ਉਹਨਾਂ ਨੇ ਕਿਹਾ ਵੀ ਇੱਥੇ ਇਹਨਾਂ ਨੇ ਡਾਲਰਾਂ ਦੇ ਨਾਲ ਆਪਣੀ ਐਡ ਲਵਾਈ ਆ ਅਤੇ ਕੱਲ੍ਹ ਨੂੰ ਤਾਂ ਉਹ ਤਾਂ ਆਲਰੇਡੀ ਕਹਿ ਰਹੇ ਆ ਵੀ ਰਿਹਾਨਾ ਤੋਂ ਥੈਨਬਰਗ ਤੋਂ ਅਤੇ ਉਹਨਾਂ ਨੂੰ ਤਾਂ ਡਾਲਰ ਦੇ ਕੇ ਜਿਹੜਾ ਉਹਨਾਂ ਤੋਂ ਟਵੀਟ ਕਰਾਈ ਹੋਣੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਸਾਰੀਆਂ ਨਾਲ ਦੇ ਨਾਲ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਹਿਊਮਨ ਰਾਈਟ ਵਾਇਲੇਸ਼ਨ ਦੇ ਲਈ ਜਿਹੜੇ ਆ ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਜੋ ਧੱਕਾ ਜਿਹੜਾ ਇਸ ਟਾਈਮ ਉੱਥੇ ਹੋ ਰਿਹਾ ਆ ਅਤੇ ਜੋ ਸਾਜ਼ਿਸ਼ਾਂ ਜਿਹੜੀਆਂ ਇਸ ਟਾਈਮ ਉੱਥੇ ਦੀ ਸਰਕਾਰ ਉਹ ਘੜੀ ਬੈਠੀ ਹੋਈ ਆ। ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਪਰ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਆਪਾਂ ਦੱਸਦੇ ਜਾਈਏ। ਹੁਣ ਤੋਂ ਕੁਛ ਮਿੰਟਾਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਆਏਗਾ ਜੀ, ਫਿਰ ਉਸ ਤੋਂ ਬਾਅਦ 'ਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਹਾਸੇ ਚਾਰੇ ਪਾਸੇ ਜਿਹੜਾ ਜੀ 11 ਵਜੇ, ਫਿਰ 12:30 ਵਜੇ ਕੁਝ ਗੱਲਾਂ ਕੁਝ ਗੀਤ ਅਤੇ 2 ਵਜੇ ਪ੍ਰੋਗਰਾਮ ਨਜ਼ਰੀਆ ਅਤੇ ਫਿਰ 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਪ੍ਰੋਗਰਾਮ ਆ ਜਿਹੜਾ ਸ਼ਾਮ ਦੇ ਦੀਵਾਨ ਗੁਰਬਾਣੀ ਦੇ ਉਹ ਆਪਾਂ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਅਤੇ ਫਿਰ 8:30 ਵਜੇ ਪ੍ਰੋਗਰਾਮ ਜਿਹੜਾ ਉਹ ਖਬਰ 'ਤੇ ਨਜ਼ਰ ਜਿਹੜਾ ਉਹ ਪੇਸ਼ ਆਵੇਗਾ। ਸੋ ਇੱਥੇ ਹੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।